2-2 ਵਜੇ ਤੱਕ ਜਾਗਦੇ ਰਹਿਣਾ, ਗੱਲਾਂ ਕਰਦੇ ਰਹਿਣਾ ਗੁਜਰਾਂ ਵਾਲੇ। ਕੇ ਲਿਆਉਣਾ ਹੁੰਦਾ ਮੈਨੂੰ ਕਿ ਫਲੂਦਾ ਕਹਿੰਦੇ ਨੇ ਉੱਥੇ, ਪਤਾ ਨਹੀਂ ਬਹੁਤ ਕੁਛ। ਮੈਂ ਕਹਿੰਦਾ ਵੀ ਮੈਂ ਜਿੰਨੀ ਵਾਰੀ ਵੀ ਗਿਆ ਪਾਕਿਸਤਾਨ, ਮੈਨੂੰ ਲੱਗਦਾ ਵੀ ਮੈਂ 10-12 ਕਿਲੋ ਵਜਨ ਵਧਾ ਕੇ ਆਉਂਦਾ। ਤਾਏ ਦੀਆਂ ਗੱਲਾਂ ਕਰਾਂ, ਦਾਦੇ ਦੀਆਂ ਗੱਲਾਂ ਕਰਾਂ, ਦਾਦੀ ਦੀਆਂ ਗੱਲਾਂ ਕਰਾਂ, ਪੂਰੇ ਪਿੰਡ ਦੀਆਂ ਗੱਲਾਂ ਕਰਾਂ। ਟੀਸੀ ਥੱਲੇ ਮੇਰੇ ਗਲ ਲੱਗ ਕੇ, ਮੇਰੇ ਨਾਲ ਮੁੰਡਾ ਸਾਡੇ ਗਲ ਲੱਗ ਕੇ ਇੰਨਾ ਰੋਈ, ਕੀਰਨੇ ਪਾ ਕੇ। ਰੀਅਲੀ ਮੈਂ ਭੇਜੂ ਇੱਧਰੋਂ ਕਰਾ ਕੇ, ਮੈਂ MP ਤੋਂ ਕਿਸ ਤੋਂ ਕਰਵਾ ਕੇ, ਜੋ ਵੀ ਹੋਵੇ ਮੈਂ ਵਾਅਦਾ ਕਰਦਾ, ਚਾਹੇ 20 ਬੰਦੇ ਹੋਣ ਉਹਨਾਂ ਨੂੰ ਮੈਂ ਸਾਂਭੂਗਾ। ਤਾਂ ਇਹਦੀ ਵੀ ਤਮੰਨਾ ਸੀ ਵੀ ਮੈਨੂੰ ਮਿਲ ਜਾਣਗੇ ਉਹ, ਬਟ ਉਹਨਾਂ ਦੀ ਮੈਨੂੰ ਲੱਗਦਾ ਵੀ ਇਹ ਰੀਝ ਆਪਣੀ ਅੰਦਰ ਦੀ ਅੰਦਰ ਹੀ ਲੈ ਕੇ ਵਾਗੇ ਵੀ ਮੇਰੇ ਯਾਰ ਨਹੀਂ ਮੈਨੂੰ। ਮੇਰੇ ਜਿਹੜੀ ਦਾਦੀ ਸੀ, ਉਹ ਮੇਰਾ ਦਾਦਾ, ਸਾਰੇ ਇਹਨਾਂ ਨੂੰ ਮੋੜ ਲਿਆ ਅਸੀਂ। ਚਾਨਣ ਚਲਾਕਾ, ਮੈਂਗਲ ਤੇ ਸੱਜਣ ਲੰਬੜਦਾਰ। ਅਸੀਂ ਉਹ ਬੁੜੀ ਫਿਲਮ ਦੇਖ ਕੇ ਉਹਨੂੰ ਆਵਾਜ਼ ਸੁਣ ਗਈ। ਫੇਰ ਨਾ ਮੈਨੂੰ ਕਹਿੰਦੀ ਕਿਹਦਾ ਪੁੱਤ ਹੈ? ਮੈਂ ਕਿਹਾ ਸਿਆਮੋ ਬੁੜੀ ਦਾ ਪੁੱਤ ਆ, ਦਾਨੇ ਦਾ। ਬੁੜੀ ਤਾਂ ਲੱਗ ਹੀ ਰੋਣ, ਕਹਿੰਦੀ ਉਹਦੇ ਕੋਲ ਤਾਂ ਮੈਂ ਚਰਖਾ ਕਰਦੀ ਹੁੰਦੀ ਸੀ। ਕਹਿੰਦੀ ਤੂੰ ਮੇਰਾ ਭਤੀਜਾ ਲੱਗ। ਮੈਂ ਕਿਹਾ ਹੈਗੇ ਨੇ। ਕਹਿੰਦੀ ਹੈਗੇ ਨੇ ਮੇਰੇ ਭਾਈ। ਮੈਂ ਉਹਨੂੰ 2 ਘੰਟੇ ਰੋਂਦੇ ਨੂੰ ਦੇਖਿਆ। 2 ਘੰਟੇ ਮੈਂ ਰੋਇਆ, ਆਪਣੀ ਜ਼ਿੰਦਗੀ 'ਚ ਕਦੇ ਇੰਨਾ ਰੋਇਆ ਨਹੀਂ। ਮੈਂ ਕਹਿੰਦਾ ਇੰਨੇ ਮਿਲਣ ਦੀ ਤਾਂਘ ਹੋ ਰਹੀ ਹੈ। ਜਿਨ੍ਹਾਂ ਨੇ ਛੱਡਿਆ ਆਪਣਾ, ਉਹਨਾਂ ਨੂੰ ਕਿੰਨੀ ਤਾਂਘ ਹੋਊਗੀ, ਤੁਸੀਂ ਸੋਚ ਕੇ ਦੇਖੋ। ਉੱਥੋਂ ਗਿਆ ਲਾਹੌਰ, ਲਾਹੌਰ ਤੋਂ ਮੈਂ ਬੈਠਿਆ। ਬੜੀਆਂ ਫੇਮਸ ਹੋਈਆਂ ਸੀ ਉਸ ਦੌਰ ਦੇ ਵਿੱਚ, ਨਵਾਂ ਦੌਰ ਸੀ। ਤੇ ਮੈਂ ਕਹਿੰਦਾ ਵਾ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਸਿਹਰਾ ਜਿਹੜਾ ਸਾਰਾ ਸਜਦਾ ਭਾਜੀ ਨੂੰ। अस्सलाम वालेकुम दोस्तों, ਤੇ ਮੇਰੇ ਚੜ੍ਹਦੇ ਪੰਜਾਬ ਵਾਲੇ ਜਿੰਨੇ ਵੀ ਦੋਸਤ ਪੂਰੀ ਦੁਨੀਆ ਤੇ ਸਰਦਾਰ ਭਾਈ ਸੁਣਦੇ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ ਤੇ ਤੁਸੀਂ ਸਾਡਾ ਚੈਨਲ ਪੰਜਾਬੀ ਲਹਿਰ ਫੇਸਬੁੱਕ ਪੇਜ, YouTube ਚੈਨਲ ਦੀ ਰਾਹੀਂ ਸਾਨੂੰ ਵੇਖਦੇ ਹੋ। ਅੱਜ ਦਾ ਪ੍ਰੋਗਰਾਮ ਬੜਾ ਖਾਸ ਜਿਹੜਾ ਤੁਹਾਡੇ ਲਈ ਲੈ ਕੇ ਆਏ। ਕੁਝ ਦਿਨ ਪਹਿਲੇ ਇੱਕ ਬੜੀ ਅਨਮੋਲ ਤੇ ਬੜੀ ਵਧੀਆ ਵੀਡੀਓ ਜਿਹੜੀ ਸਾਹਮਣੇ ਆਈ ਸੀ। ਇੱਕ ਬਾਬਾ ਜੀ ਜਿਹੜੇ ਸਰਗੋਧਾ ਦੇ ਪਿੰਡ 'ਚ ਇੱਕ 11 NB ਦੇ ਵਿੱਚ ਰਹਿੰਦੇ ਸਨ, ਉਹਨਾਂ ਦਾ ਵੀਡੀਓ ਕਲਿੱਪ ਆਇਆ ਸੀ ਮੈਨੂੰ ਕਿਸੇ ਦੋਸਤ ਦੀ ਰਾਹੀਂ। ਉਹਨਾਂ ਨੇ ਕਿਹਾ ਸੀ ਇਹ ਬਜ਼ੁਰਗ ਸਾਡੇ ਪਿੰਡ ਤੋਂ ਨੇ, ਇਹਨਾਂ ਦਾ ਜ਼ਰੂਰ ਪਤਾ ਕਰਕੇ ਸਾਡੇ ਤੱਕ ਜ਼ਰੂਰ ਰੱਖਿਓ, ਸਾਡੀ ਬੜੀ ਖੁਆਇਸ਼ ਹੈ ਮਿਲਣ ਦੀ। ਜਦੋਂ ਦਾ ਕਲਿੱਪ ਦੇਖਿਆ ਤੇ ਉਹ ਜਿਹੜੇ ਦੋਸਤਾਂ ਨੇ ਸਾਨੂੰ ਕਲਿੱਪ ਭੇਜਿਆ ਸੀ, ਉਹ ਵੀਡੀਓ ਭੇਜੀ ਸੀ, ਪਹਿਲਾਂ ਤਾਂ ਉਹਨਾਂ ਨਾਲ ਤਾਰਫ ਕਰਾਵਾਂਗਾ, ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ। ਸਾਡੇ ਬਹੁਤ ਹੀ ਪਿਆਰੇ ਤੇ ਸੋਹਣੇ ਐਕਟਰ ਭਾਜੀ, ਮੇਰਾ ਖਿਆਲ ਹੈ ਵੀ ਆਪਾਂ ਜਦੋਂ ਸਕਰੀਨ ਤੇ ਆ ਗਏ ਭਾਜੀ ਗੁਰਚੇਤ, ਜਦੋਂ ਨਵਾਂ ਦੌਰ ਸੀ ਫਿਲਮਾਂ ਦਾ, ਅਸੀਂ ਉਦੋਂ ਮੇਰੀ ਉਮਰ ਵੀ ਹੁਣ 35 ਸਾਲ ਹੈ ਭਾਜੀ, ਤੇ ਨਿੱਕੇ ਹੀ ਸਾਂ, ਤੇ ਉਦੋਂ ਪਹਿਲੀ ਆਈ ਸੀ ਫੈਮਿਲੀ 420। ਬਹੁਤ ਪੁਰਾਣੀ ਗੱਲ ਆ। ਤੇ ਉਹਦੇ 'ਚ ਇੱਕ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਇੱਕ ਹੋਰ ਮੁੰਡੇ ਦੀ ਆਈ ਸੀ, ਉਹ ਗਾਲ ਜੀ ਕੀ ਕੱਢ ਕੇ ਆਂਦਾ, ਉਹ ਤਰ੍ਹਾਂ ਕਰਕੇ। ਤੇ ਉਹ ਬੜੀਆਂ ਫੇਮਸ ਹੋਈਆਂ ਸੀ ਉਸ ਦੌਰ ਦੇ ਵਿੱਚ, ਨਵਾਂ ਦੌਰ ਸੀ। ਤੇ ਮੈਂ ਕਹਿੰਦਾ ਵਾ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਸਿਹਰਾ ਜਿਹੜਾ ਸਾਰਾ ਸਜਦਾ ਭਾਜੀ ਨੂੰ। ਭਾਜੀ ਹੁਣਾਂ ਨੇ ਉਹ ਵੀਡੀਓ ਕਲਿੱਪ ਭੇਜਿਆ ਸੀ ਜਿਹੜਾ ਪਾਕਿਸਤਾਨ ਤੋਂ ਸੀ, ਤੇ ਉਹ ਬਜ਼ੁਰਗ ਇਹਨਾਂ ਦੇ ਪਿੰਡ ਈਲਵਾਲ ਤੋਂ ਉੱਠ ਕੇ ਇੱਧਰ ਆਏ ਸੀ ਪਾਕਿਸਤਾਨ ਦੇ ਵਿੱਚ ਉਜਾੜਿਆਂ ਵੇਲੇ, ਤੇ ਹੁਣ ਤੱਕ ਆਪਸ ਦੇ ਵਿੱਚ ਰਾਬਤਾ ਕੋਈ ਨਹੀਂ ਸੀ। ਸੋ ਇਹਨਾਂ ਨੇ ਜਦੋਂ ਕਲਿੱਪ ਭੇਜਿਆ, ਉਹ ਕਲਿੱਪ ਵੀ ਜ਼ਰੂਰ ਤੁਸੀਂ ਮੈਂ ਪਲੇ ਕਰਾਂਗਾ, ਤੁਸੀਂ ਜ਼ਰੂਰ ਸੁਣਿਓ ਕਿ ਉਹ ਬਜ਼ੁਰਗ ਕੀ ਕਹਿੰਦੇ ਸੀ, ਤੇ ਉਸ ਤੋਂ ਬਾਅਦ ਇਹਨਾਂ ਦਾ ਆਪਸੀ ਮਿਲਾਪ ਜਿਹੜਾ ਵਾ ਉਹ ਕਿਸ ਤਰ੍ਹਾਂ ਹੋਇਆ। ਹਾਂਜੀ, अस्सलाम वालेकुम जी। वालेकुम सलाम जी। अच्छा जी, दसो बजुर्गो जनाब, थोड़ा की नाम है जी? मेरा हाँ जी, कादर बख्श। कादर बख्श। हाँ। थोड़े बापू का की नाम है जी? वल्द दल्लू। वल्द दल्लू। हाँ। थोड़े बाबे का नाम याद है? निहाल। निहाल। हाँ। दल्लू का भरा अरिया पल्लू। थोड़े किन्ने भरा सी, तुसी किन्ने भाई सी? असी बाई ते बखीरिया दोए। फकीर मोहम्मद। थोड़े तो फकीर मोहम्मद वड्डा कि छोटा? बड़ा। फकीर मोहम्मद का गुजर गया जी। हाँ। अच्छा, थोड़ा केड़ा पिंड सी अपना चाचे हिंदुस्तान च? साडा? हाँ। ईलवाल। ईदवाल। ईलवाल। ईरवाल। हाँ। अच्छा, ईरवाल दे नाल कोई पिंड थानू याद है नाम कोई? पिंड ऐ हाथ से ऐथे खेड़ी। अच्छा। ते ऐ ऐथे नहर टप के गगड़पुर। अच्छा। ते ऐ करके सामने इत्थे बलवाड़ आ गई छोटी। हाँ। इधर आ गई बड़ी बलवाड़। हाँ। ते ऐसे हैगा खेड़ी ते खराणा ते खराणी ए पासे। अच्छा। हाँ, ये चढ़ते लहजे पासे होगा शहर ते नाल के शहर केड़ा लगदा सी थानू? हां शहर तिन कमेटी ते ना कमौर शहर केड़ा लगदा सी? शहर केड़ा
ਸੰਗਰੂਰ। ਸੰਗਰੂਰ ਸ਼ਹਿਰ ਲੱਗਦਾ ਹਾਂ, ਹੁਣ ਸੀ। ਤਾਂ ਜ਼ਿਲ੍ਹਾ ਹੋਇਆ ਉਹ। ਅੱਛਾ, ਤੁਹਾਡੀ ਉਮਰ ਉਸ ਟਾਈਮ ਕਿੰਨੀ ਸੀ? ਸਾਡੀ ਉਮਰ ਹਾਲੇ ਦਾੜੀ ਮਰ ਬੜੀ ਫੁੱਟੀ ਦੀ ਜਮਾ ਆ ਅੰਦਾਜ਼ਾ 15-16 ਸਾਲ ਹੋਣੀ ਹੈ। ਨਹੀਂ 15-16 ਸਾਲ ਦੀ ਘੱਟ ਸੀ। 12-13 ਸਾਲ ਹੋਣੀ ਹੈ। 12-13 ਸਾਲ। ਉਂਝ ਬਾਬਾ ਸੀ ਮੈਂ ਚੰਗਾ ਭਲਾ ਕਿਉਂ ਯਾਰ। ਉਂਝ ਹੋਸ਼ ਤੁਹਾਨੂੰ ਹੈ 47 ਜਦੋਂ ਉਜਾੜੇ ਪਏ? ਯਾਰ ਮੈਨੂੰ ਸਾਰੀ ਹੋਸ਼ ਆ ਬਿਲਕੁਲ। ਅੱਛਾ। ਕਿਉਂ ਅਸੀਂ ਬਾਲ ਝਾੜਦੇ ਸੀ, ਸਰਕਾਰੀ ਛੋੜਾਂ ਲੜਦੇ ਤੇ ਭਿੜਦੇ ਤੇ ਲੈ। ਕੋਈ ਸਿੱਖਾਂ ਦੇ ਮੁੰਡੇ ਤੁਹਾਡੇ ਪਿੰਡ ਦੇ ਬੇਲੀ, ਹਾਂ, ਉਹਨਾਂ ਦਾ ਨਾਮ ਦੱਸੋ। ਇਹ ਇੱਕ ਨੂੰ ਲੁਹਾਰਾ ਦੇ ਨਾਲ ਸਰਪੰਚ ਸੀ, ਇੱਕ ਨੂੰ ਜੰਗ ਸੀ। ਹਾਂ, ਅੱਛਾ। ਤੇ ਇੱਕ ਜਿਹੜਾ ਚੰਨ ਲੰਬੜਦਾਰ ਦਾ ਮੁੰਡਾ ਸੀ ਉਹਨਾਂ ਡੀਟਾ ਸੀ। ਤੇ ਬਾਕੀ ਜਿਹੜੇ ਸੇਵੇ ਦੇ ਪੁੱਤਰ ਨੇ ਦੋਏ ਨਾਂ ਮੈਨੂੰ ਹੈ ਨਹੀਂ, ਦੇਵਾ ਲੰਬੜਦਾਰ ਤੇ ਸੇਵੇ ਦੇ ਪੁੱਤਰ ਦੋਏ, ਉਹ ਮੇਰੇ ਯਾਦ ਨਾਂ ਨਹੀਂ ਯਾਦ। ਅੱਛਾ। ਤੇ ਇੱਕ ਚਮਾਰ ਸੀ ਜਿਹੜਾ ਉਹ ਸੰਤੋਖਾ, ਉਹਦਾ ਇੱਕ ਮੁੰਡਾ ਬੰਤਰਾਮ ਸੀ, ਇੱਕ ਸੰਤਰਾਮ ਸੀ। ਹਾਂ। ਇਹ ਤੁਹਾਡੇ ਹਾਣੀ ਸੀ? ਹਾਂ, ਸਾਡੇ ਹਾਣੀ ਤੇ ਉਹ, ਸਾਡੇ ਹਾਣੀ। ਉਹ ਉੱਥੇ ਤੁਸੀਂ ਕੀ ਕੰਮ ਧੰਦਾ ਕਰਦੇ ਸੀ? ਅਸੀਂ ਹੂੰ। ਕੰਪਿਊਟਰ ਮੈਂ ਤਾਂ ਮਾਲ ਮੂਰੀ ਚਾੜਦਾ ਸੀ। ਅੱਛਾ, ਮਾਲ ਚਾਰਦੇ। ਮੱਝਾਂ ਚਾੜਦਾ ਸੀ ਬੰਦਾ। ਜ਼ਮੀਨ ਆਪਣੀ ਸੀ ਤੁਹਾਡੀ? ਹਾਂ, ਬਾਹੀ ਕਰਦੇ, ਬਾਹੀ ਫੁੱਲ ਕਰਦੇ ਸੀ ਨਾ। ਅੱਛਾ। ਵਕੀਲੀਆ ਮਾਲ ਛੱਡ ਕੇ ਬਾਹੀ ਤੇ ਹੋ ਗਿਆ। ਹਾਂ। ਮਾਲ ਬਾਹੀ ਕਰਦੇ ਰੱਜ ਕੇ। ਅੱਛਾ। ਗੁਰਜੀਤ ਭਾਜੀ, ਆਪਾਂ ਵੀਡੀਓ ਵੇਖੀ ਆ, ਕਲਿੱਪ ਹੁਣੇ ਆਪਾਂ ਚਲਾਇਆ ਸੀ ਸਕਰੀਨ ਤੇ। ਇਹ ਤੁਸੀਂ ਮੈਨੂੰ ਕਲਿੱਪ, ਮੈਂ ਸਵੇਰੇ ਸੁੱਤਾ ਹੀ ਉੱਠਾ ਸਾਂ ਤੇ ਮੈਨੂੰ ਕਲਿੱਪ ਤੁਸੀਂ ਸੈਂਡ ਕੀਤਾ, ਤੇ ਮੈਨੂੰ ਹੋਰ ਵੀ ਦੋਸਤਾਂ ਬਹੁਤ ਸਾਰਿਆਂ ਨੇ ਮੈਂਸ਼ਨ ਕੀਤਾ ਇਸ ਵੀਡੀਓ 'ਚ, ਜਿਹੜੀ ਤੁਸੀਂ ਆਪਣੇ ਪੇਜ ਤੇ ਲਾਈ ਸੀ, ਆਪਣੇ ਪਰਸਨਲ ਪੇਜ ਤੇ। ਬਹੁਤ ਸਾਰੇ ਦੋਸਤਾਂ ਨੇ ਮੈਂਸ਼ਨ ਵੀ ਕੀਤਾ ਵੀ ਇਹਨੇ ਬਾਬਾ ਜੀ ਦਾ ਪਤਾ ਕਰੋ, ਇਹ ਬਾਬਾ ਜੀ ਦੀ ਬੜੀ ਤਾਂਘ ਆ ਆਪਣੇ ਪਿੰਡੂਆਂ ਨੂੰ ਮਿਲਣ ਦੀ, ਆਪਣੇ ਪਿੰਡ ਵਾਲਿਆਂ ਨੂੰ ਮਿਲਣ ਦੀ। ਸੋ ਸਾਡੀ ਹੱਥੋਂ ਇਮਕਾਨ ਕੋਸ਼ਿਸ਼ ਹੁੰਦੀ ਆ ਵੀ ਦੋਵਾਂ ਪਾਸੇ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਲੈ ਕੇ ਜਿਹੜੇ ਵਿਛੜੇ ਨੇ 70 ਵਰਿਆਂ ਤੋਂ, ਉਹ ਯਾਰ ਦੋਸਤ ਇੱਕ ਦੂਜੇ ਤੋਂ ਵਿਛੜੇ ਨੇ। ਹੁਣ ਤੱਕ ਭਾਜੀ ਤਕਰੀਬਨ ਆਪਾਂ 400 ਤੋਂ 500 ਜਿਹੜੀ ਲੋਕ ਨੇ, ਫੈਮਲੀਆਂ ਨੇ ਜਾਂ ਦੋਸਤ ਨੇ, ਉਹਨਾਂ ਨੂੰ ਆਪਸੀ ਮਿਲਾ ਚੁੱਕੇ ਆ। ਤੇ ਉਹ ਸਾਡੇ ਚੈਨਲ ਤੇ ਉਹ ਸਾਰਾ ਜਿਹੜਾ ਡਾਟਾ ਵੀ ਪਿਆ, ਕਿਸੇ ਦਾ ਲੁਕਿਆ ਛੁਪਿਆ ਨਹੀਂ। ਉਹ ਮੈਂ ਵੇਖ ਚੁੱਕਿਆ, ਸਾਰਾ ਵੇਖ ਚੁੱਕਿਆ ਮੈਂ। ਤੇ ਉਹਦਾ ਸਿਹਰਾ ਤੁਹਾਨੂੰ ਵੀ ਜਾਂਦਾ। ਤੁਸੀਂ ਸਾਨੂੰ ਇੱਕ ਡਿਊਟੀ ਸਾਡੇ ਲਾਈ ਜ਼ੁਮੇ, ਤੇ ਅਸੀਂ ਉਹ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਭਾਜੀ, ਪਹਿਲਾਂ ਤੇ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮਾਂ ਬੋਲੀ ਪੰਜਾਬੀਅਤ ਨੂੰ ਜ਼ਿੰਦਾ ਰੱਖਿਆ। ਉਹ ਤੁਹਾਡੇ ਮੁੱਢੋਂ ਹੀ ਉਹ ਇੱਕ ਮੈਂ ਜਿਹੜੀ ਸਮਝਦਾ ਕਿ ਉਹ ਪੰਜਾਬੀ ਸਿਨੇਮੇ ਦਾ ਜਾਂ ਫਿਲਮਾਂ ਦਾ ਜਿਹੜਾ ਰਿਵਾਜ ਤੁਹਾਡੇ ਸਿਹਰਾ ਸਾਜਦਾ, ਉਹਦੀ ਬਹੁਤ ਮੁਬਾਰਕਬਾਦ ਤੁਹਾਨੂੰ। ਸਾਡੇ ਇਹ ਨਹੀਂ, ਮੈਂ ਨਹੀਂ ਆਇਆ, ਸਾਡੇ ਨਿੱਕੇ ਨਿੱਕੇ ਬੱਚੇ ਆ, ਮੇਰੀ ਉਮਰ ਦੇ ਜਿੰਨੇ ਵੀ ਆ, ਤਕਰੀਬਨ ਬਜ਼ੁਰਗ ਵੀ ਆ, ਸਾਰੇ ਤੁਹਾਨੂੰ ਜਾਣਦੇ ਆ ਇੱਧਰ ਪਾਕਿਸਤਾਨ, ਤੇ ਬਹੁਤ ਸਾਰਾ ਪਿਆਰ ਕਰਦੇ। ਹਾਂਜੀ, ਮੇਰੇ ਵੱਲੋਂ ਵੀ ਢਿੱਲੋਂ ਭਾਜੀ, ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਕਬੂਲ ਕਰਿਓ ਜੀ। ਅੱਛਾ ਭਾਜੀ, ਪਹਿਲਾਂ ਤੇ ਇਹ ਦੱਸੋ ਕਿ ਜਦੋਂ ਵੀਡੀਓ ਜਿਹੜੀ ਆਪਾਂ ਵੇਖੀ ਆ, ਪਹਿਲੀ ਵਾਰੀ ਕਲਿੱਪ ਤੁਹਾਡੇ ਕੋਲ ਪਹੁੰਚਿਆ, ਤਾਂ ਸਾਡੇ ਬਜ਼ੁਰਗਾਂ ਦੇ ਵਿੱਚ, ਉਹਨਾਂ ਨੇ ਬਜ਼ੁਰਗਾਂ ਦੇ ਨਾਲ, ਕਿੱਦਾਂ ਫੀਲ ਹੋਇਆ, ਕੀ ਲੱਗਾ? ਜਿਨ੍ਹਾਂ ਦੇ ਇਹਨਾਂ ਦੇ ਨਾਂ ਲਏ ਸੀ, ਉਹ ਸਾਰੇ ਸਾਡੇ ਆਪਣੇ ਹੀ ਸੀਗੇ, ਮੇਰੇ ਤਾਇਆ ਜੀ ਦੇ ਨਾਲ ਸੀਗੇ। ਤੇ ਮੈਂ ਤਾਂ ਜਾਨੀ ਕਿ ਵੀ ਬਹੁਤ ਰੋਇਆ। ਮੇਰੇ ਜਦੋਂ ਮੈਨੂੰ ਇਹ ਕਲਿੱਪ ਮਿਲਿਆ, ਫਿਰ ਮੈਂ ਸਵੇਰ ਉੱਠ ਕੇ ਮੈਂ ਜਲਦੀ ਫਿਰ ਮੈਂ ਫੇਸਬੁੱਕ ਤੇ ਪਾਇਆ ਵੀ ਕੋਈ ਵੀ ਸੱਜਣ ਵੇਲੇ ਮੈਨੂੰ ਤੁਹਾਡੇ ਨੰਬਰ ਬੜਿਆ ਨਹੀਂ ਦਿੱਤਾ, ਕਹਿੰਦੇ ਵੀ ਨਾਸਰ ਢਿੱਲੋਂ ਜੀ ਨੇ ਵੀ, ਉਹ ਪੰਜਾਬੀ ਲਹਿਰਾਂ ਵਾਲੇ ਵੀ, ਉਹਨਾਂ ਦਾ ਤੁਹਾਡੇ ਨੰਬਰ ਮੈਨੂੰ ਕਾਫੀ ਨੇ ਭੇਜਿਆ। ਮੈਂ ਉਦੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਗਿਆ ਸੀ ਜਦੋਂ ਮੈਂ ਤੁਹਾਨੂੰ ਵੀਡੀਓ ਭੇਜੀ, ਤੇ ਤੁਸੀਂ ਮੈਂ ਵੀਡੀਓ ਭੇਜੀ, ਕਹਿੰਦੇ ਕਿਵੇਂ ਆ ਗੁਰਚੇਤ, ਮੈਨੂੰ ਬੜਾ ਬਾਅਦ ਚ ਲਿਖਿਆ ਮਖਾਈ ਗੁਰਚੇਤ, ਹਨਾ। ਮੈਂ ਯਾਰ ਭਾਜੀ ਨੂੰ ਤਾਂ ਪਹਿਲੀ ਪਹੁੰਚ ਗਏ, ਫਿਰ ਬੜੀ ਖੁਸ਼ੀ ਹੋਈ ਮੈਨੂੰ ਜਦੋਂ ਫਿਰ ਮੇਰੇ ਕੋਲ ਨੰਬਰ ਪਹੁੰਚੇ। ਤੁਸੀਂ ਵੀ ਉਹ ਕੀਤਾ, ਹੋਰ ਨੇ ਮੈਨੂੰ ਘੱਟੋ ਘੱਟ ਵੀ ਸਰਗੋਧੇ ਦੇ ਨਾ ਬੰਦੇ ਉਹਨਾਂ ਕੋਲੇ ਐ ਪਹੁੰਚ ਗਏ। ਮੈਂ ਕਹਿੰਦਾ, ਕਿਉਂਕਿ ਸਾਰੇ ਜਾਣਦੇ ਨੇ, ਜਿਵੇਂ ਤੁਸੀਂ ਕਿਹਾਗਾ, ਸਾਰਿਆਂ ਨੇ ਫਿਲਮਾਂ ਦੇਖੀਆਂ ਨੇ। ਗੁੱਜਰ ਸੀ ਮੇਰਾ ਭਰਾ ਇੱਕ, ਤੇ ਹੋਰ ਵੀ ਕਾਫੀ ਸੀ। ਮੈਨੂੰ ਹਰੇਕ ਤੋਂ ਨੰਬਰ ਆਉਣੇ ਸ਼ੁਰੂ ਹੋ ਗਏ, ਘੱਟੋ ਘੱਟ ਮੈਨੂੰ ਹਰੇਕ ਹੀ ਬੰਦਾ ਨੰਬਰ ਭੇਜਿਆ ਕਰੇ, ਤੇ ਵੀ ਇਹਨਾਂ ਨਾਲ ਗੱਲ ਕਰੋ, ਤੁਸੀਂ ਵੀ ਭੇਜਿਆ, ਹਨਾ। ਫਿਰ ਮੈਂ ਉਹਨਾਂ ਨਾਲ ਜਦੋਂ ਗੱਲ ਕਰੀ, ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੀ ਚਿਰ ਸਾਡੀ ਗੱਲ ਚੱਲੀ। ਮੈਂ ਨਹੀਂ ਪਹਿਲਾਂ ਜਦੋਂ ਕਲਿੱਪ ਵੇਖਿਆ, ਉਦੋਂ ਮਨ 'ਚ, ਜ਼ਿਹਨ 'ਚ ਕੀ ਆਇਆ? ਉਸ ਤੋਂ ਪਹਿਲਾਂ ਸੋਚਿਆ ਸੀ ਕਦੀ, ਯਾਰ ਮੇਰੇ ਪਿੰਡ ਵਾਲੇ ਇੱਥੋਂ ਉੱਠ ਕੇ ਗਏ ਆ, ਉਹਨਾਂ ਨਾਲ ਕਿਤੇ ਮੇਲ ਹੋਊਗਾ? ਮੇਰਾ ਇਸ ਤੋਂ ਪਹਿਲਾਂ ਜੀ ਮੈਂ ਗੁੱਜਰਾਂਵਾਲੇ ਆਇਆ ਸੀ। ਮੈਂ ਪਾਕਿਸਤਾਨ ਤਕਰੀਬਨ 15-20 ਵਾਰੀ ਆ ਚੁੱਕੇ ਹਾਂ, ਕਿਉਂਕਿ ਫਨਕਾਰ ਨੇ ਸਾਰੇ ਸਾਡੇ ਮਿੱਤਰ ਨੇ, ਇਫਤਕਾਰ ਠਾਕਰ ਭਾਜੀ, ਹੋਰ ਸਾਰੇ ਜਿੰਨੇ ਵੀ ਨੇ, ਹਨਾ। ਤੇ ਅਸੀਂ ਬਾਹਰ ਵੀ ਇਕੱਠੇ ਹੁੰਦੇ ਰਹੇ ਨੇ ਸ਼ੋਆਂ ਤੇ, ਕੈਨੇਡਾ, ਅਮਰੀਕਾ। ਔਰ ਵੀਰ ਜੀ, ਜਦੋਂ ਮੈਂ ਨਾ ਪਹਿਲਾਂ ਗਿਆ ਸੀਗਾ ਗੁੱਜਰਾਂਵਾਲੇ, ਕਾਫੀ 7-8 ਸਾਲ ਪਹਿਲਾਂ ਦੀ ਗੱਲ ਹੈ, ਉੱਥੇ ਇੱਕ ਈਲ ਵਾਲੀਆਂ ਦੀ ਪੂਰੀ ਗਲੀ ਹੈ, ਇੱਕ ਜਿਹੜੀ ਮੁਹੱਲਾ ਹੈ ਨਾ ਪੂਰਾ ਈਲ ਵਾਲੀਆਂ ਦਾ। ਮੇਰੇ ਜਿਹੜੇ ਵੱਡੇ ਦੱਸਦੇ ਹੁੰਦੇ ਸੀ, ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ, ਇਹ ਕਹਿੰਦਾ ਵੀ
ਇੱਥੋਂ ਉੱਠ ਕੇ ਜਾਂ ਤਾਂ ਸਰਗੋਧੇ ਗਏ ਨੇ ਤੇ ਜਾਂ ਗੁੱਜਰਾਂ ਵਾਲੇ ਗਏ ਨੇ। ਤੇ ਮੇਰੇ ਘਰ ਦੇ ਕੋਲੇ ਵੀ ਸਾਡੇ ਜਲਾਹਾਂ ਦੇ ਘਰ ਨੇ ਜਿਹੜੇ ਅਸੀਂ ਨੇ ਜਾਣ ਨਹੀਂ ਦਿੱਤੇ, ਉਹਨਾਂ ਨੂੰ ਇੱਥੇ ਰੱਖ ਲਿਆ ਸੀਗਾ। ਤੇ ਮੇਰੀ ਦਾਦੀ ਨੇ ਵੀ ਬੜੀ ਮਦਦ ਕਰੀ ਆ। ਦਾਦਾ ਵੀ ਮੇਰਾ ਉਹਨਾਂ ਨੂੰ 47 ਵੇਲੇ ਉਹਨਾਂ ਨੂੰ ਕੈਂਪਾਂ ਤੱਕ ਛੱਡ ਕੇ ਆਏ ਨੇ, ਜਿਹੜੇ ਪਿੰਡ ਦੇ ਸਿਆਣੇ ਬੰਦੇ ਸੀਗੇ, ਬਜ਼ੁਰਗ ਸੀਗੇ ਜਿਹੜੇ। ਉਹ ਮੇਰਾ ਤਾਇਆ ਮੈਨੂੰ ਦੱਸਦਾ ਸੀ, ਕਹਿੰਦਾ ਅਸੀਂ ਗੱਡਿਆਂ ਦੇ ਨਾਲ ਗਏ ਡਾਂਗਾ ਫੜ ਕੇ ਵੀ ਕੋਈ ਹਮਲਾ ਨਾ ਕਰਦੇ। ਯਾਨੀ ਕਿ ਇੰਨਾ ਪਿਆਰ ਸੀ। ਸਾਡੀ ਜਿਹੜੀ ਪਹਿਲੀ ਸੀ ਸਾਰੀ ਇਹਨਾਂ ਦੇ ਨਾਲ ਲੱਗਵੀਂ ਸੀ। ਉੱਥੇ ਇਹਨਾਂ ਨੇ ਜਦੋਂ ਦੱਸਿਆ ਸਾਰੀ ਇਕੱਠੀ ਸੀ, ਸਾਡੀ ਇਕੱਠੀ ਸਾਂਝਾ ਸੀ, ਬਲਦਾਂ ਨਾਲ ਵਾਹੀ ਕਰਦੇ ਸੀਗੇ। ਮੈਨੂੰ ਲਿਖਣ ਦਾ ਬੜਾ ਸ਼ੌਂਕ ਸੀ, ਮੈਂ ਪੜ੍ਹਦਾ ਵੀ ਰਹਿੰਦਾ ਸੀਗਾ। ਮੈਨੂੰ ਸਾਰਾ ਉਹਨਾਂ ਤੋਂ, ਬਜ਼ੁਰਗਾਂ ਤੋਂ, ਮੈਨੂੰ ਇਹ ਲੱਗਦਾ ਹੁੰਦਾ ਹੈ ਆਪਣੇ ਬਜ਼ੁਰਗਾਂ ਤੋਂ ਸੁਣਿਆ ਮੈਂ ਵੀ ਜਿਵੇਂ ਮੇਰੇ ਅੱਖੀਂ ਹੋਇਆ ਸਾਰਾ। ਮੈਂ ਸਾਰੇ ਬਜ਼ੁਰਗਾਂ ਤੋਂ ਸੁਣਿਆ ਵੀ ਮੇਰੇ ਤਾਇਆ ਜੀ ਕਹਿੰਦੇ ਹੁੰਦੇ, ਉਹਨਾਂ ਦੇ ਹੋਰ ਵੀ ਮਿੱਤਰ ਸੀਗੇ, ਪਰ ਹੁਣ ਤਾਂ ਹਮੀਦਾ, ਜਾਫਰ ਉਹਨਾਂ ਦੇ ਨਾਲ ਸੀਗੇ, ਕੰਬੋਜ ਸੀਗੇ, ਪਰ ਪਤਾ ਨਹੀਂ ਉਹ ਕਿੱਥੇ ਨੇਗੇ, ਹਨਾ। ਮੈਂ ਵੀ ਕਾਫੀ ਫਿਲਮਾਂ ਦੇ ਵਿੱਚ ਵੀ ਮੈਂ ਨਾਂ ਲੈਣਾ ਹੁੰਦਾ। ਤੇ ਮੈਂ ਇੱਕ ਫਿਲਮ ਬਣਾਈ ਸੀ ਫੈਮਿਲੀ 430, ਜੋ ਮੇਰੇ ਪਿੰਡ ਦੀ ਸੱਚੀ ਕਹਾਣੀ ਸੀ। ਉਹ ਜਿਹੜਾ ਪੈਸੇ ਲੈਣ ਆਉਂਦਾ ਹੁੰਦਾ ਵਾਪਸ, ਉਹਨਾਂ ਕਹਿੰਦਾ ਸਾਨੂੰ ਅੱਜ ਵੀ ਉਧਰ ਮਹਾਜਰ ਕਹਿੰਦੇ ਆ, ਇੱਧਰ ਅਸੀਂ ਸਾਡੇ ਰਿਫੂਜੀ ਕਹਿੰਦੇ ਆ, ਤੁਹਾਡੇ ਮਹਾਜਰ ਕਹਿੰਦੇ ਆ, ਹਨਾ। ਤੇ ਜਨਮ ਭੂਮੀ ਦਾ ਬੜਾ ਮੋਹ ਹੁੰਦਾ। ਬਾਬੇ ਨੇ, ਜਦੋਂ ਮੈਂ ਬਾਬੇ ਨਾਲ ਗੱਲਾਂ ਕਰੀਆਂ, ਮੈਨੂੰ ਜੋ ਮੈਂ ਸੁਣਦਾ ਸੀ ਦਾਦੇ ਤੋਂ, ਆਪਣੇ ਤਾਏ ਤੋਂ, ਸੇਮ ਉਵੇਂ ਗੱਲਾਂ ਸੀਗੀਆਂ। ਉੱਥੇ ਉਹਨਾਂ ਨੇ ਖੂਹ ਵੀ ਅੱਜ ਉਹਨਾਂ ਦੇ ਯਾਦ ਹੈ। ਕਹਿੰਦਾ ਗੁਰਚੇਤ ਇੱਧਰ ਬੋੜਾ ਖੂਹ ਸੀ ਤੇ ਇੱਧਰ ਤੁਹਾਡਾ ਬੁੜਿਆਂ ਦਾ ਖੂਹ ਸੀ। ਤੇ ਮੈਂ ਤਾਂ ਹੈਰਾਨ ਆ ਵੀ ਬਾਬਾ ਤਾਂ ਕੰਪਿਊਟਰ ਹੈ, ਜਿਹੜੇ ਬਾਬੇ ਦੇ ਇੰਨਾ ਯਾਦ ਹੈ ਬਾਬੇ ਦੇ। ਮੈਂ ਤਾਂ ਅੱਜ ਵੀ ਮੈਂ ਬਹੁਤ ਗੱਲਾਂ ਕਰੀਆਂ, ਮਾਂ ਨਾਲ ਗੱਲਾਂ ਕਰਵਾਈਆਂ, ਮੈਂ ਬੱਚਿਆਂ ਨੂੰ ਵੀ ਦਿਖਾਇਆ। ਬੇਟਾ ਰੋਡੂ ਦਿਖਾਇਆ, ਜਿਹੜਾ ਛੋਟਾ ਹੁੰਦਾ ਸੀ ਹੁਣ ਵੱਡਾ ਹੋ ਗਿਆ। ਤੇ ਬਾਬਾ ਉਦੋਂ ਦੀ ਮੈਂ ਕਹਿੰਦਾ ਵੀ ਅੱਜ ਵੀ ਕਾਫੀ ਦੇਰ, ਕੱਲ ਵੀ ਬਾਬਾ ਤਾਂ ਉੱਥੇ ਹੀ ਆ ਜਾਂਦਾ ਹੁੰਦਾ, ਉਹਦੇ ਕੋਲੇ, ਜਮੀਲ ਭਾਈ ਕੋਲੇ, ਉੱਥੇ ਬੈਠਾ ਰਹਿੰਦਾ ਸਾਰੇ ਪਿੰਡ ਚ। ਮੈਨੂੰ ਲੱਗਦਾ ਵੀ ਸਾਡੇ ਪਿੰਡ ਦੇ ਵਿੱਚ ਵੱਡੇ ਵੀਰ ਵਿਆਹ ਵਰਗਾ ਮਾਹੌਲ ਸੀ ਸਾਰੇ ਪਿੰਡ ਦੇ ਵਿੱਚ, ਵੀ ਯਾਰ ਆਪਣੇ ਪਿੰਡ ਦਾ, ਆਪਣੇ ਪਿੰਡ ਦਾ, ਆਪਣੇ ਪਿੰਡ ਦਾ। ਕਸਮ ਲੱਗੇ ਆ ਲੋਕਡਾਊਨ ਠੀਕ ਹੋ ਜਾਣ ਦੇ, ਮੈਂ ਤਾਂ ਬਾਬੇ ਨੂੰ ਆਪ ਲੈ ਕੇ ਆਊਂਗਾ, ਜੀਪ ਦੇ ਵਿੱਚ ਬਿਠਾ ਕੇ, ਹਾਰ ਪਾ ਕੇ, ਪੂਰੇ ਪਿੰਡ ਤੋਂ ਦੀ ਉਹਨਾਂ ਦਾ ਗੇੜਾ ਦਵਾਵਾਂਗੇ ਢੋਲ ਵਜਾ ਕੇ। ਇੰਨੀ ਸਾਡੇ ਪਿੰਡ ਵਿੱਚ ਮੁਹੱਬਤ ਕਰਦੇ ਆ ਲੋਕ। ਕਿਉਂਕਿ ਮੈਂ ਪਾਕਿਸਤਾਨ ਗਿਆ, ਮੈਨੂੰ ਪਤਾ ਭਾਈ ਜਾਨ, ਮੈਂ 10 ਕਿਲੋ ਵਜਨ ਵਧਾ ਕੇ ਆਉਣਾ ਹੁੰਦਾ ਜਦੋਂ ਵੀ ਜਾ, ਕਿਉਂਕਿ ਇੰਨੀ ਉਹ ਕਰਦੇ ਨੇ। ਇੰਨਾ ਮੈਂ ਕਹਿੰਦਾ ਵੀ 12 ਵਜੇ ਤੱਕ, 11 ਵਜੇ ਤੱਕ, 2 ਵਜੇ ਤੱਕ ਜਾਗਦੇ ਰਹਿਣਾ, ਗੱਲਾਂ ਕਰਦੇ ਰਹਿਣਾ ਗੁੱਜਰਾਂ ਵਾਲੇ। ਫਿਰ ਉਹਨਾਂ ਨੇ ਕੀ ਹੁੰਦਾ, ਉਹ ਖਵਾ ਕੇ ਲਿਆਉਣਾ ਹੁੰਦਾ ਮੈਨੂੰ, ਕੀ ਫਲੂਦਾ ਕਹਿੰਦੇ ਨੇ ਉੱਥੇ, ਪਤਾ ਨਹੀਂ। ਤੇ ਬਹੁਤ ਕੁਛ, ਮੈਂ ਕਹਿੰਦਾ ਵੀ ਮੈਂ ਜਿੰਨੀ ਵਾਰੀ ਵੀ ਗਿਆ ਪਾਕਿਸਤਾਨ, ਮੈਨੂੰ ਲੱਗਦਾ ਵੀ ਮੈਂ 10-12 ਕਿਲੋ ਵਜਨ ਵਧਾ ਕੇ ਆਉਂਦਾ ਹੁੰਦਾ। ਹਾਂ ਚਲੋ ਜੀ, ਹੁਣ ਹਾਲਾਤ ਬਿਹਤਰ ਹੁੰਦੇ ਆ, ਤੁਸੀਂ ਸਾਡੇ ਕੋਲ ਵੀ ਲਾਇਆ ਡਿਊਟੀ। ਅਸੀਂ ਜ਼ਰੂਰ ਜਿੰਨਾ ਕੋਈ ਕਾਗਜ਼ ਪੱਤਰ ਦਾ ਆਇਆ ਉਹਨਾਂ ਦੀ ਕਰਕੇ ਕੋਸ਼ਿਸ਼ ਉਹਨਾਂ ਦੇ ਪਿੰਡ ਤੱਕ। ਮੈਂ ਗੁਰਚੇਤ ਭਾਜੀ ਆਨਾ ਨਾ, ਮੈਂ ਇਹ ਕਹਾਣੀਆਂ ਜਿਹੜੀਆਂ ਇਹ ਸਾਰੇ ਲੋਕ ਕੰਮ ਕਰਦੇ ਆ, ਪੈਸੇ ਧੇਲੇ ਵਾਸਤੇ ਕਰਦੇ ਆ, ਇਹ ਮੈਂ ਆਪਣੇ ਦਿਲ ਦੀ ਤਸੱਲੀ, ਦਿਲ ਦੇ ਸਕੂਨ ਵਾਸਤੇ ਕਹਾਣੀਆਂ ਕਰਦਾ। ਕਿਉਂਕਿ ਕਹਾਣੀਆਂ ਮੇਰੇ ਹੱਡਾਂ 'ਚ ਰਚੀਆਂ। ਮੇਰੇ ਫਾਦਰ ਸਾਹਿਬ ਉਹ ਬਹੁਤ ਆਂਦੇ ਹੁੰਦੇ ਸੀ ਮੈਨੂੰ, ਯਾਰ ਆਪਣੇ ਕਿਤੇ ਪਿੰਡ ਲੈ ਚਲੋ। ਹੁਣ ਜਦੋਂ ਇਸ ਦੁਨੀਆ ਤੋਂ ਤੁਰ ਗਏ ਨਾ, ਤੇ ਹੁਣ ਅਹਿਸਾਸ ਹੁੰਦਾ ਯਾਰ ਆਪਾਂ ਕਿੱਡੀ ਵੱਡੀ ਗਲਤੀ ਕੀਤੀ, ਉਹਨਾਂ ਦੀ ਖਾਹਿਸ਼ ਪੂਰੀ ਨਹੀਂ ਕੀਤੀ। ਤੋ ਇਹਨਾਂ ਬਜ਼ੁਰਗਾਂ ਦੀ ਰਾਹੀਂ ਮੈਂ ਆਪਣੇ ਫਾਦਰ ਦੀ, ਆਪਣੇ ਪਿਓ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ, ਤੇ ਉਹਦੇ 'ਚ ਕਾਮਯਾਬੀ ਹੁੰਦੀ ਹੈ। ਕਿਤੇ ਨਾ ਕਿਤੇ ਉਹਨਾਂ ਦੀ ਰੂਹ ਨੂੰ ਸਕੂਨ ਜ਼ਰੂਰ ਪਹੁੰਚਦਾ ਹੈਗਾ ਜਦੋਂ ਦਿਲ ਦੀਆਂ ਖਾਹਿਸ਼ਾਂ। ਬਿਲਕੁਲ ਸਾਡੇ ਪਿੰਡ ਦੇ ਲੋਕਾਂ ਨੇ ਦੇਖ ਲਿਆ, ਉਹਨਾਂ ਨੂੰ ਜੋ ਦੇਖਿਆ ਸਾਡੇ ਪਿੰਡ ਦੇ ਲੋਕਾਂ ਨੇ, ਮੈਂ ਕਹਿੰਦਾ ਇੰਨੇ ਮਿਲਣ ਦੀ ਤਾਂਘ ਹੋ ਰਹੀ ਹੈ। ਜਿਨ੍ਹਾਂ ਨੇ ਛੱਡਿਆ ਆਪਣਾ, ਉਹਨਾਂ ਨੂੰ ਕਿੰਨੀ ਤਾਂਘ ਹੋਊਗੀ, ਤੁਸੀਂ ਸੋਚ ਕੇ ਦੇਖੋ। ਸਾਡੇ ਪਿੰਡੋਂ ਵਿਛੜ ਕੇ ਗਿਆ, ਸਾਡੇ ਯਾਰ ਬੇਲੀਆਂ ਦੇ ਗਾਹਾਂ ਪੋਤੇ ਨੇ, ਹੈ ਉਹ ਵੀ ਸਾਰੇ ਇੰਨਾ ਤੜਫ ਰਹੇ ਨੇ ਮਿਲਣ ਵਾਸਤੇ। ਉਹ ਕਿੰਨਾ ਤੜਫਦੇ ਹੋਣਗੇ ਜਿਹੜਾ ਆਪਣਾ, ਕਿਉਂਕਿ ਪੰਛੀ ਵੀ ਨਹੀਂ ਆਲ ਨਾ ਛੱਡ ਸਕਦੇ, ਦੇਖ ਲਓ। ਹਾਂਜੀ ਭਾਜੀ, ਗੁਰਚੇਤ ਭਾਜੀ, ਇਹਦੇ ਨਾਲ ਮੈਂ ਕਹਿੰਦਾ ਨਾ ਵੀ ਇਹ ਜਿਹੜੀਆਂ ਰੂਹ ਦੀਆਂ ਗੱਲਾਂ ਨਾ, ਦਿਲ ਦੀਆਂ ਗੱਲਾਂ, ਇਹ ਉਹਨਾਂ ਲੋਕਾਂ ਨੂੰ ਹੀ ਪਤਾ ਵਾ ਜਿਨ੍ਹਾਂ ਨੇ, ਜਿਹੜੇ ਫੀਲ ਕਰ ਸਕਦੇ ਆ, ਜਿਹੜੇ ਫੀਲਿੰਗ ਰੱਖ ਸਕਦੇ ਆ। ਆਮ ਬੰਦੇ ਨੂੰ ਪਤਾ ਨਹੀਂ ਲੱਗਦਾ। ਸਾਨੂੰ ਅਕਸਰ ਲੋਕ ਆਂਦੇ ਹੁੰਦੇ, ਤੁਸੀਂ ਕੀ ਮੱਥਾ ਮਾਰਦੇ ਰਹਿੰਦੇ, ਕਦੀ ਉਹ ਸ਼ਹਿਰ ਭੱਜ ਜਾਂਦੇ, ਕਦੀ ਕਿਸੇ ਬਾਬੇ ਮਗਰ ਭੱਜ ਜਾਂਦੇ। ਮੈਂ ਕਹਿੰਦਾ ਨਾ ਵੀ ਇਹ ਗੱਲਾਂ ਜਿਹੜੀਆਂ ਸਾਨੂੰ ਹੀ ਪਤਾ ਵੀ ਕਿਵੇਂ ਇਹਨਾਂ ਤੇ ਕਿਵੇਂ ਆਪਾਂ ਪੂਰਾ ਉਤਰਦੇ ਆ, ਤੇ ਕਿਵੇਂ ਦਿਲ ਦੀ ਤਸੱਲੀ ਜਿਹੜੀ ਸਾਡੀ ਹੁੰਦੀ ਹੈ। ਬਹੁਤ ਰੂਹ ਦਾ ਸਕੂਨ ਹੈ। ਤੁਸੀਂ ਵੀ ਮੁਬਾਰਕ ਦੇ ਬਹੁਤ ਸਾਰੇ ਹੱਕਦਾਰ ਹੋ, ਤੁਹਾਡਾ ਸਾਰਾ ਪਿੰਡ ਹੀ। ਮੇਰੀ ਵੀ ਸਾਰੇ ਪਿੰਡ ਨੂੰ ਜਿਹੜੀ ਹੱਥ ਜੋੜ ਕੇ ਜਿਹੜੀ ਸਤਿ ਸ੍ਰੀ ਅਕਾਲ ਵੀ ਆ, ਬੇਨਤੀ ਵੀ ਆ ਵੀ ਇਹਨਾਂ ਬਜ਼ੁਰਗਾਂ ਦੀ ਖਾਹਿਸ਼ ਜ਼ਰੂਰ ਯਾਰ ਪੂਰੀ ਕਰਿਓ। ਸੋ ਕਿਤੇ ਨਾ ਕਿਤੇ ਮੈਂ ਭਾਜੀ ਜਦੋਂ ਆਹ ਠੀਕ ਹੋ ਗਿਆ ਨਾ, ਚਾਹੇ 20 ਬੰਦੇ ਆ ਜਾਣ, ਰੀਅਲੀ ਮੈਂ ਭੇਜੂ ਇਧਰੋਂ ਕਰਾ ਕੇ, ਮੈਂ MP ਤੋਂ ਕਿਸ ਤੋਂ ਕਰਵਾ ਕੇ, ਜੋ ਵੀ ਹੋਵੇ, ਮੈਂ ਵਾਅਦਾ ਕਰਦਾ, ਚਾਹੇ 20 ਬੰਦੇ ਹੋਣ, ਉਹਨਾਂ ਨੂੰ ਮੈਂ ਸਾਂਭੂਗਾ। ਬਹੁਤ ਵਧੀਆ ਭਾਜੀ। ਆਪਾਂ ਇੱਕ
ਤੇ ਕੀ ਕਹਿੰਦੇ ਨੇ, ਮੈਂ ਕੀ ਆਖਣਾ ਸੀ ਵੀ ਅਸੀਂ ਜਿਹੜਾ ਕੰਮ ਕਰਦੇ ਆ ਪਾਰਟੀਸ਼ਨ ਸਟੋਰੀਜ਼ ਨੂੰ ਕਰਦੇ ਆ, ਸਾਡੀ ਜੀ ਉਹ ਗਿਣਤੀ ਜਿਹੜੀ ਆ ਕਿਤੇ ਨਾ ਕਿਤੇ ਸਾਡੇ ਵੇਖਣ ਵਾਲਿਆਂ ਦੀ ਘੱਟ ਹੁੰਦੀ ਆ, ਹਾਂਜੀ ਲੇਕਿਨ ਉਹ ਹਾਂਜੀ ਹਾਂਜੀ ਗਿਣਤੀ ਜਿਹੜੀ ਆ ਨਾ, ਉਹ ਭਾਵੇਂ ਮੀਂਹ ਆਵੇ, ਹਨੇਰੀ ਆਵੇ, ਝੱਖੜ ਆਵੇ, ਉਹ ਗਿਣਤੀ ਲੈਣ ਪੂਰੀ ਦੀ ਪੂਰੀ ਰਹਿਣੀ, ਉਹ 'ਚ ਬੰਦਾ ਘਟਣਾ ਕੋਈ ਨਹੀਂ। ਸੋ ਬਿਲਕੁਲ ਬਿਲਕੁਲ ਜੀ ਬਿਲਕੁਲ। ਇਹ ਬੜੀਆਂ ਸਟਰੋਂਗ ਜੜ੍ਹਾਂ ਸਾਡੀਆਂ ਜੁੜੀਆਂ ਇਹਨਾਂ ਸਟੋਰੀਜ਼ ਦੇ ਨਾਲ, ਇਹਨਾਂ ਬਜ਼ੁਰਗਾਂ ਦੇ ਨਾਲ, ਉਹਨਾਂ ਦੀ ਰਾਹੀਂ ਆਪਣਾ ਪਿਛੋਕੜ ਇੱਕ ਦੂਜੇ ਦੇ ਨਾਲ ਜੁੜਿਆ। ਜੀ ਜੀ ਭਾਜੀ ਇਹ ਬਿਲਕੁਲ। ਦੱਸੋ, ਇਸ ਤੋਂ ਪਹਿਲਾਂ ਜਿੰਨੀ ਦੇਰ ਨਹੀਂ ਸੀ ਮਿਲੇ, ਬਜ਼ੁਰਗਾਂ ਕੋ ਜਦੋਂ ਸੁਣਦੇ ਸੀ, ਜ਼ਿਹਨ ਦੇ ਵਿੱਚ ਖਿਆਲ ਕਿਵੇਂ ਹੁੰਦਾ ਸੀ ਯਾਰ ਉਹ ਕਿਵੇਂ ਦੇ ਲੋਕ ਹੋਣਗੇ, ਉਹ ਕਿੱਥੇ ਰਹਿੰਦੇ ਹੋਣਗੇ, ਜਿਨ੍ਹਾਂ ਦਾ ਜ਼ਿਕਰ ਮਿਲਿਆ ਨਹੀਂ ਸੀ? ਹਾਂ, ਅਸੀਂ ਜਦੋਂ ਮੈਂ ਨਾ ਆਪਣੇ ਤਾਏ ਤੋਂ ਗੱਲਾਂ ਸੁਣਦਾ ਹੁੰਦਾ, ਮੇਰੇ ਨਾਨੇ ਤੋਂ ਸੁਣਦਾ ਹੁੰਦਾ, ਤੇ ਮੈਨੂੰ ਬਜ਼ੁਰਗਾਂ ਨਾਲ ਬਹੁਤ ਪਿਆਰ ਹੈ, ਮੈਂ ਬਜ਼ੁਰਗਾਂ 'ਚ ਬਹੁਤ ਬਹਿਣਾ, ਕਿਉਂਕਿ ਮੈਂ ਬੱਚਿਆਂ 'ਚ ਵੀ ਬਹਿਣਾ, ਕਿਉਂਕਿ ਬੱਚਿਆਂ 'ਚ ਬੱਚੇ ਹੋ ਜਾਂਦੇ, ਬਜ਼ੁਰਗਾਂ 'ਚ ਬਜ਼ੁਰਗ ਹੋ ਜਾਂਦੇ ਆ। ਮੇਰੇ ਤਾਏ ਨੂੰ ਮੈਂ ਰੋਂਦੇ ਨੂੰ ਦੇਖਿਆ ਅੱਖੀਂ। ਮੇਰਾ ਤਾਇਆ ਜਦੋਂ ਯਾਦ ਕਰਦਾ ਹੁੰਦਾ ਸੀ ਨਾ, ਅਸੀਂ ਇੱਥੇ ਖੇਡਦੇ ਹੁੰਦੇ ਤੇ ਇੱਥੇ ਤਹਾਂ ਚੜ ਜਾਂਦੇ। ਇੱਕ ਵਾਰੀ ਕਹਿੰਦਾ ਮੁਸਲਮਾਨਾਂ ਦੇ ਮੁੰਡੇ ਨੇ ਮੇਰੇ ਇੱਥੇ ਪੀਂਘ ਪਲੰਗੜਾ ਖੇਡਦੇ ਸੀ, ਇਹ ਪੀਂਘ ਪਲੰਗੜਾ ਪੁਰਾਣੀ ਜਾਣਦੇ ਨੇ, ਦਰਖਤ ਦੇ ਉੱਤੇ ਖੇਡਦੇ ਹੁੰਦੇ ਨੇ। ਕਹਿੰਦਾ ਅਸੀਂ ਖੇਡ ਰਹੇ ਸੀ, ਕਹਿੰਦਾ ਮੇਰੇ ਇੱਥੇ ਦਰਖਤ ਤੇ ਖੇਡਦੇ ਹੁੰਦੇ ਨੇ, ਖੇਡਦੇ ਸੀ ਜੋ ਉੱਤੇ ਛੂਣਾ ਹੁੰਦਾ ਸੀ ਇੱਕ ਦੂਜੇ ਨੂੰ, ਉਹਨੂੰ ਕਹਿੰਦੇ। ਹਾਂ ਹਾਂ ਹਾਂ, ਉਹਦੇ ਉਰੇ ਮੇਰੇ ਦਾਗ ਦਿਖਾਇਆ, ਕਹਿੰਦਾ ਵੀ ਆ ਦੇਖ ਮੇਰੇ ਅੱਖ ਦੇ ਉੱਤੇ ਆ ਵੱਜਿਆ ਹੋਇਆ ਮੇਰੇ। ਇਹ ਕਹਿੰਦਾ ਜਾਫਰ ਅਲੀ ਦੀ ਸ਼ਾਇਦ ਉਹਦਾ ਨਾਂ, ਕਹਿੰਦਾ ਉਹਨੇ ਮੇਰੇ ਮਾਰਿਆ ਸੀ। ਕਹਿੰਦਾ ਮੈਂ ਇੰਨਾ ਦੁੱਖ ਭੋਗ ਲਿਆ, ਮੈਨੂੰ ਘਰੇ ਮੈਨੂੰ ਕੁੱਟਿਆ ਵੀ, ਤੇਰੇ ਦੱਸ ਕੀ ਹੋਇਆ? ਕਹਿੰਦਾ ਮੈਂ ਉਹਦਾ ਨਾਂ ਨਹੀਂ ਧਰਿਆ ਸੀ, ਇੰਨੀ ਮੁਹੱਬਤ ਸੀ। ਔਰ ਕਹਿੰਦਾ ਜਦੋਂ ਹੱਲੇ ਹੋਏ 47 ਵੇਲੇ ਉਹ ਗਏ, ਕਹਿੰਦਾ ਉਹਨਾਂ ਦਾ ਘਰ ਦੇਖ ਦੇਖ ਕੇ ਰੋ ਕੇ ਆਉਂਦਾ ਹੁੰਦਾ ਸੀ ਮੈਂ। ਉਹਨਾਂ ਦਾ ਘਰ ਉੱਥੇ ਕੋਈ ਹੋਰ ਆ ਗਏ ਸੀਗੇ, ਸਾਡੇ ਰਫੂਜੀਆਂ ਦੀ ਢਾਣੀ ਹੈ, ਸਾਡੇ ਖੇਤ ਦੇ ਨਾਲ ਹੀ ਲੱਗਦੀ ਹੈ, ਇੱਕ ਢਾਣੀ ਹੈ ਸਾਡੇ ਪਿੰਡ ਦੇ ਵਿੱਚ ਰਫੂਜੀਆਂ ਦੀ। ਤੇ ਉੱਥੇ ਉਹ ਆਏ ਸੀ ਉਧਰੋਂ, ਪਤਾ ਨਹੀਂ ਲੈਲਪੁਰ ਕਣੀ ਉਧਰੋਂ ਆਏ ਹੋਏ ਸੀ ਉਹ, ਤੇ ਉੱਥੇ ਉਹਨਾਂ ਦਾ ਘਰ ਦੇਖ ਕੇ ਆਉਂਦਾ ਹੁੰਦਾ। ਕਹਿੰਦਾ ਜਦੋਂ ਉਹਨਾਂ ਨੇ ਢਾਹਿਆ ਨਾ ਘਰ, ਉਹ ਕਹਿੰਦਾ ਮੈਂ ਮੰਜੇ ਦੇ ਵਿੱਚ ਮੈਂ ਤਾਂ ਉੱਠਿਆ ਨਹੀਂ ਗਿਆ ਵੀ ਯਾਰ ਹਾਏ। ਕਹਿੰਦਾ ਅਸੀਂ ਇਹ ਚਾਵਾਂ ਨਾਲ ਇੱਟਾਂ ਕੱਲੀ ਇੱਟ ਫੜਾਈ ਹੋਈ ਸੀ, ਕਹਿੰਦਾ ਮੇਰੀ ਉਹਦੇ ਨਾਲ ਲੱਗੇ। ਬਲਦ ਉਹਨਾਂ ਦੇ ਲਿਆਉਣੇ, ਇਧਰੋਂ ਬਲਦ ਉਹਨਾਂ ਦੇ ਲੈ ਕੇ ਆਉਣੇ, ਬੀੜੀ ਕਰਨੀ, ਕਣਕ ਬੀੜੀ ਤੇ ਵੱਢਣੀ, ਗੱਡਾ ਲੈ ਕੇ ਜਾਣਾ, ਗੱਡਿਆਂ 'ਚ ਕਣਕ ਢੋਣੀ ਇਕੱਠਿਆਂ ਨੇ, ਤੇ ਕਣਕ ਗਾਉਣੀ। ਅੱਗੇ ਕਣਕ ਗਾਉਂਦੇ ਹੁੰਦੇ ਸੀ ਬਲਦਾਂ ਦੇ ਨਾਲ, ਤੇ ਉਹ ਕਹਿੰਦਾ ਅਸੀਂ ਇਕੱਠਿਆਂ ਨੇ ਗਾਉਣੀ। ਉਹ ਮੈਨੂੰ ਲੱਗਦਾ ਵੀ ਮੇਰੇ ਤਾਏ ਦੀ ਵੀ ਤਮੰਨਾ ਸੀ ਵੀ ਮੈਨੂੰ ਮਿਲ ਜਾਣਗੇ, ਉਹ ਨਹੀਂ ਉਸ ਦੁਨੀਆ 'ਚ ਰਹੇ, ਫੌਤ ਹੋ ਗਏ। ਬਟ ਉਹਨਾਂ ਦੀ ਮੈਨੂੰ ਲੱਗਦਾ ਵੀ ਇਹ ਰੀਝ ਆਪਣੀ ਅੰਦਰ ਦੀ ਅੰਦਰ ਹੀ ਲੈ ਕੇ ਵਾਗੇ ਵੀ ਮੇਰੇ ਯਾਰ ਨਹੀਂ ਮੈਨੂੰ ਮਿਲੇ। ਮੈਂ ਰਿਕਾਰਡਿੰਗ ਵੀ ਕਰੀ ਹੋਈ ਆ ਕੁਛ। ਅੱਛਾ, ਉਹਨਾਂ ਬਜ਼ੁਰਗਾਂ 'ਚ ਜਿਨ੍ਹਾਂ ਦਾ ਨਾਂ ਲੈਂਦੇ ਭਾਈ ਕਾਦਰ ਬਖਸ਼, ਉਹਨਾਂ 'ਚ ਕੋਈ ਹੈ ਵੀ ਨਹੀਂ ਬਜ਼ੁਰਗ ਜਿੰਦੇ? ਨਹੀਂ, ਉਹਨੇ ਕੁਛ ਹੈਗੇ ਨੇ, ਹਾਂ ਹੈਗੇ ਨੇ ਸਾਡੇ, ਜਿਹੜੇ ਜਿਵੇਂ ਉਹਨਾਂ ਨੇ ਲਿਆ ਤੀ ਸੇਵੇ ਦਾ ਮੁੰਡਾ ਸਾਧੂ, ਇੱਕ ਵੀਰਾ ਹੈਗਾ, ਮੈਂ ਉਹਨਾਂ ਨਾਲ ਗੱਲ ਕਰੀ ਆ, ਵੀਰਾ ਹੈਗਾ। ਬਾਬੇ ਦੇ ਤਾਂ ਖੂਹ ਯਾਦ ਨੇ, ਉਧਰ ਬੋੜਾ ਖੂਹ ਸੀ, ਇੱਥੇ ਥੋੜੇ ਵਾਲਾ ਖੂਹ ਸੀ, ਕਹਿੰਦਾ ਅਸੀਂ ਤੁਹਾਡੇ ਖੂਹ ਤੋਂ ਪਾਣੀ ਲੈਂਦੇ ਹੁੰਦੇ ਸੀਗੇ। ਬਾਬੇ ਦੇ ਤਾਂ ਕੱਲੀਆਂ ਗੱਲਾਂ ਯਾਦ ਨੇ, ਜੋ ਮੈਨੂੰ ਉਧਰੋਂ ਦੱਸੀਆਂ ਹੋਈਆਂ ਸੀ ਤਾਏ ਨੇ, ਸੇਮ ਉਵੇਂ। ਮੈਨੂੰ ਲੱਗਦਾ ਇਦੋਂ ਪਹਿਲਾਂ ਵੀਰ ਜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਝਨੌਟ ਦੇ ਨੇੜੇ ਇੱਕ ਪਿੰਡ ਹੈ, ਇਹ ਵੀ ਮੈਂ ਫਿਲਮਾਂ ਦੇ ਵਿੱਚ ਵੀ ਜ਼ਿਕਰ ਕਰਦਾ, ਮੇਰੀ ਇੰਟਰਵਿਊਆਂ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ। ਸਾਡੇ ਪਿੰਡੋਂ ਜਿਹੜੇ ਜਲਾਹੇ ਨੇ ਨਾ, ਇਹਨਾਂ ਦੀ ਕੁੜੀ ਵਿਆਹੀ ਹੋਈ ਸੀ ਅਲੀਪੁਰ ਵਿਆਹੀ ਹੋਈ ਸੀ। ਇਹਨਾਂ ਨੇ ਜਾਣੀ ਕਿ ਆਪਸ ਵਿੱਚ ਸੁਨੇਹਾ ਦੇਤਾ ਵੀ ਆਪਾਂ ਮਰੇਲਕੋਟਲੇ ਕੈਂਪ 'ਚ ਇਕੱਠੇ ਹੋਵਾਂਗੇ। ਸੋ ਜਦੋਂ ਇੱਧਰੋਂ ਇਹ ਚਲੇ ਗਏ, ਉਧਰੋਂ ਉਹ ਆ ਗਈ, ਉਧਰੋਂ ਨਾਭੇ ਕਣੀਓ ਨਿਕਲਣਾ ਸੀਗਾ, ਤੇ ਉਹਦੀ ਹਮਲਾ ਹੋ ਗਿਆ ਉੱਥੇ ਕਿਤੇ। ਸਾਡੇ ਵਾਲਿਆਂ ਨੂੰ ਅਸੀਂ ਮੋੜ ਲਿਆਏ, ਮੇਰੇ ਜਿਹੜੀ ਦਾਦੀ ਸੀ, ਉਹ ਮੇਰਾ ਦਾਦਾ, ਸਾਰੇ ਇਹਨਾਂ ਨੂੰ ਮੋੜ ਲਿਆਏ ਅਸੀਂ। ਇਸੇ ਕਰਕੇ ਵੀ ਸੋਨੂੰ ਨਹੀਂ ਅਸੀਂ ਜਾਣ ਦਿੰਦੇ, ਮੋਹ ਇੰਨਾ ਸੀਗਾ ਘਰ 'ਚ, ਇਕੱਠੀਆਂ ਤਰਿੰਜਣ ਕੱਤਦੀਆਂ ਹੁੰਦੀਆਂ, ਸਾਰਾ ਕੁਝ ਇਕੱਠਾ ਹੁੰਦਾ ਸੀਗਾ, ਤੇ ਇਹਨਾਂ ਨੂੰ ਅਸੀਂ ਮੋੜ ਲਿਆਏ। ਕੁਦਰਤੀ ਉਦੋਂ ਬਾਅਦ ਇਹਨਾਂ ਨੂੰ ਇਹ ਹੋ ਗਿਆ ਵੀ ਉਹ ਮਰ ਗਏ, ਉਹਨਾਂ ਨੂੰ ਹੈਗਾ ਵੀ ਮੇਰੇ ਪੇਕੇ ਮਰ ਗਏ। ਜਦੋਂ ਸਾਡੀ ਫਿਲਮ ਆਈ ਮੁਰਗੇ ਹਾਜ਼ਮ ਫੈਮਿਲੀ 400 ਵੀ ਤੁਸੀਂ ਦੇਖਿਓ, ਉਹਨਾਂ ਵਿੱਚ ਮੈਂ ਪੁਰਾਣੇ ਬੰਦਿਆਂ ਦੇ ਨਾਂ ਲਏ ਹੋਏ ਨੇ, ਨਾਜਰ ਵੈਲੀਆਂ ਦਾ, ਚਾਨਣ ਚਲਾਕਾ, ਮੈਂਗਲ ਤੇ ਸੱਜਣ ਲੰਬੜਦਾਰ, ਉਹ ਮੇਰੇ ਸਾਰੇ ਵਿੱਚ ਨਾਂ ਲਏ ਸੀ। ਉਹ ਬੁੜੀ ਫਿਲਮ ਦੇਖ ਕੇ ਉਹਨੂੰ ਆਵਾਜ਼ ਸੁਣ ਗਈ, ਕਹਿੰਦੀ ਇਹ ਸਾਰੇ ਬੰਦੇ ਮੇਰੇ ਪਿੰਡ ਦੇ ਨੇ। ਜਦੋਂ ਆਪਦੇ ਉਹਨੂੰ ਪੋਤੇ ਨੂੰ ਕਹਿੰਦਾ ਲੈ ਬੇਬੇ ਤੂੰ ਚੁੱਪ ਕਰ ਜਾ, ਹੁਣ ਤੇਰੇ ਕੌਣ ਹੋਊ ਉੱਥੇ। ਮੇਰਾ ਕੁਦਰਤੀ ਪਿੱਛੇ ਨੰਬਰ ਆ ਗਿਆ ਬਾਈ, ਪਿੱਛੇ ਨੰਬਰ ਤੋਂ ਮੈਨੂੰ ਉਹਨਾਂ ਨੇ ਕਾਲ ਕਰੀ, ਕਹਿੰਦੇ ਕੌਣ ਬੋਲਦਾ? ਮੈਂ ਕਿਹਾ ਜੀ ਮੈਂ ਗੁਰਚੇਤ ਬੋਲਦਾ। ਕਿੱਥੋਂ ਬੋਲਦਾ? ਮੈਂ ਸੰਗਰੂਰ ਰਹਿਣ ਲੱਗ ਗਿਆ ਸੀਗਾ, ਨਾਲ ਹੀ ਮੇਰੇ 8 ਕਿਲੋਮੀਟਰ ਹੈ, ਮੇਰੇ ਪਿੰਡ ਵੀ ਮੈਂ ਆਉਂਦਾ ਜਾਂਦਾ ਸੀਗਾ, ਤੇ ਉੱਥੇ ਮੈਂ ਰਹਿਣ ਲੱਗ ਗਿਆ ਸੀ। ਉਹ ਕਹਿੰਦੇ ਵੀ ਇੱਥੇ, ਕਹਿੰਦੇ ਤੂੰ ਕਿਹਦਾ ਮੁੰਡਾ ਹੈ? ਮੈਂ ਕਿਹਾ ਮੈਂ ਕਰਨੈਲ ਦਾ ਮੁੰਡਾ। ਫੇਰ ਨਾ ਮੈਨੂੰ ਕਹਿੰਦੀ ਕਿਹਦਾ ਪੁੱਤ ਹੈ? ਮੈਂ ਕਿਹਾ ਸਿਆਮੋ ਬੁੜੀ ਦਾ ਪੁੱਤ ਆ, ਦਾਨੇ ਦਾ। ਬੁੜੀ ਤਾਂ ਲੱਗੀ ਰੋਣ, ਕਹਿੰਦੀ ਉਹਦੇ ਕੋਲ ਤਾਂ ਮੈਂ ਚਰਖਾ ਕਰਦੀ ਹੁੰਦੀ ਸੀ, ਹਾਏ ਉਹਦੇ ਕੋਲ ਮੈਂ ਕਰਦੀ ਸੀ। ਕਹਿੰਦੀ ਮੇਰੇ ਵੀ ਭਰਾ ਹੁੰਦੇ ਸੀ, ਮਿਹਰਦੀਨ ਤੇ ਹਰਨਾਮ। ਮੈਂ ਕਿਹਾ ਉਹ ਤਾਂ ਹੈਗੇ ਨੇ। ਕਹਿੰਦੀ ਤੂੰ ਮੇਰਾ ਭਤੀਜਾ ਲੱਗ? ਮੈਂ ਉਹ ਤਾਂ ਹੈਗੇ ਨੇ। ਕਹਿੰਦੀ ਹੈਗੇ ਨੇ ਮੇਰੇ ਭਾਈ।
ਮੈਂ ਵੀਰ ਜੀ ਉੱਥੋਂ ਚੱਕੀ ਗੱਡੀ, ਸਿੱਧਾ ਮਾਂ ਨੂੰ ਲੈ ਕੇ ਘਰ ਗਿਆ। ਨਾਲ ਹੀ ਘਰ ਹੈ ਸਾਡੇ, 3-4 ਘਰ ਛੱਡ ਕੇ। ਮੈਂ ਉਹਨਾਂ ਦੇ ਘਰੇ ਪਲਿਆ, ਖੇਡਿਆ, ਬਚਪਨ ਮੇਰਾ ਉੱਥੇ ਹੀ ਬੀਤਿਆ। ਤੇ ਉਹ ਜਿਹੜਾ ਮੇਰਾ ਤਾਇਆ ਸੀ, ਤਾਇਆ ਕਹਿੰਦਾ ਸੀ ਮੈਂ ਉਹਨੂੰ, ਹਰਨਾਮ ਨੂੰ, ਉਹ ਬੜਾ ਹਾਡੀ ਜਿਹੇ ਬੰਦੇ ਨਹੀਂ ਹੁੰਦੇ ਜਿਵੇਂ ਬੱਚਿਆਂ ਨੂੰ ਖੇਡਣ ਨਹੀਂ ਦਿੰਦੇ, ਚਲੋ ਬਾਹਰ ਚਲੋ ਐਂ ਕਰੋ, ਉਹ ਤੋਂ ਅਸੀਂ ਡਰਦੇ ਬਹੁਤ ਹੁੰਦੇ ਸੀ। ਮੈਂ ਕਿਹਾ ਜੀ ਐਂ ਕਰਕੇ ਤਾਇਆ ਤੇਜੋ ਭੂਆ ਦਾ ਫੋਨ ਹੈ। ਉਹ ਬੰਦਾ ਸੁੰਨ ਹੋ ਗਿਆ ਤੇ ਮੈਨੂੰ ਕਹਿੰਦਾ ਹੈ। ਮੈਂ ਕਿਹਾ ਹਾਂ। ਤੇਜੋ ਕਹਿੰਦਾ ਜਿਉਂਦੀ ਆ ਉਹ? ਮੈਂ ਕਿਹਾ ਹਾਂ। ਮੈਂ ਭਾਈ ਜਾਨ ਮੈਂ ਉਹਨਾਂ ਦੇ ਕੰਨ ਦੇ ਲਾ ਲਿਆ ਫੋਨ। ਮੈਂ ਉਸ ਬੰਦਾ ਇੰਨਾ ਹਾਡੀ ਜਿਹਾ ਬੰਦਾ ਹੁੰਦਾ, ਮੈਂ ਉਹਨੂੰ 2 ਘੰਟੇ ਰੋਂਦੇ ਨੂੰ ਦੇਖਿਆ। 2 ਘੰਟੇ ਮੈਂ ਰੋਇਆ, ਆਪਦੀ ਜ਼ਿੰਦਗੀ 'ਚ ਕਦੇ ਇੰਨਾ ਰੋਇਆ ਨਹੀਂ। ਮੇਰੀ ਮੰਮੀ ਰੋਈ, ਮੇਰੀ ਤਾਈ ਰੋਈ, ਉਹਨਾਂ ਦਾ ਪਰਿਵਾਰ ਸਾਰਾ ਰੋ ਰਿਹਾ ਸੀ। ਮੈਂ ਕਹਿੰਦਾ ਵੀ ਉਹਨਾਂ ਦੀਆਂ ਗੱਲਾਂ ਆਪਸ 'ਚ ਨਹੀਂ, ਭੈਣੇ ਮੈਂ ਤੇਰੀ ਔਖ ਨੇ ਖਾ ਲਿਆ ਬੇ ਬਾਈ, ਮੈਂ ਤੁਹਾਨੂੰ ਬੜਾ ਲੱਭਿਆ। ਜਾਣੀ ਕਿ ਵੀ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਵੀ ਮੇਰੀ ਫਿਲਮ। ਮੈਂ ਕਹਿੰਦਾ ਵੀ ਮੈਂ ਆਪਦੀ ਜ਼ਿੰਦਗੀ 'ਚ ਮੇਰਾ ਇਦੋਂ ਵੱਡਾ ਹੋਰ ਕੁਛ ਨਹੀਂ ਜਿੱਦਾਂ ਵੱਡਾ ਮੈਂ ਹੁਣ ਪੁੰਨ ਕਰਤਾ। ਉਸ ਤੋਂ ਬਾਅਦ ਮੈਂ ਪਾਕਿਸਤਾਨ, ਮੈਂ ਮੇਰੀ ਤਮੰਨਾ ਸੀ ਮੈਂ ਪਾਕਿਸਤਾਨ ਜਾਊਂਗਾ। ਉਹ ਕਹਿੰਦੇ ਵੀ ਸਾਡੀ ਕੁੜੀ ਦੀ ਉਹ ਕੱਪੜੇ ਹੁੰਦੇ ਨੇ ਨਾ ਜਿਹੜੇ ਪਾਉਂਦੇ ਨੇ, ਫੌਤ ਹੋਣ ਤੋਂ ਬਾਅਦ ਪਾਉਂਦੇ ਨੇ, ਕਹਿੰਦੀ ਮੇਰੇ ਪੇਕਿਆਂ ਦੇ ਹੋਣ, ਜੁੱਤੀ ਜੋੜੇ, ਸਾਰਾ ਕੁਛ ਮੈਂ ਇੱਥੋਂ ਘਰੋਂ ਲੈ ਕੇ ਮੈਂ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ। ਪਾਕਿਸਤਾਨ ਗਿਆ ਮੈਂ, ਉੱਥੋਂ ਗਿਆ ਲਾਹੌਰ ਤੋਂ ਮੈਂ ਬੈਠਿਆ ਚਨੌਟ ਵਾਲੀ ਬੱਸ, ਮੋਟਰਵੇ ਸੀ, ਪਹਿਲੀ ਵਾਰੀ ਗਿਆ ਸੀ। ਮੈਂ ਆਖਿਆ ਵੀ ਇਹਨੂੰ ਮੈਂ ਭੂਆ ਨੂੰ ਪਹਿਚਾਣੂਗਾ ਕਿਵੇਂ, ਨੰਬਰ ਵੀ ਮੈਂ ਦਿੱਤਾ, ਉੱਥੇ ਫੋਨ ਕਰਿਆ ਤੇ ਉਹ ਬਾਹਰ ਖੜੇ ਮੈਨੂੰ ਮੇਰੀ ਵੇਟ ਕਰਨ ਵਾਸਤੇ। ਮੈਂ ਆਖਿਆ ਇਹਨਾਂ ਚੋਂ ਕਿਵੇਂ ਪਹਿਚਾਣੂਗਾ ਮੈਂ? ਗੱਡੀ ਦੂਰੇ ਰੋਕ ਲਈ ਅਸੀਂ ਨੇ, ਕੀਲੇ ਦੀ ਵਾਹੀ ਨਾਲ ਗੱਡੀ ਰੋਕ ਲਈ। ਮੈਂ ਗੱਡੀ 'ਚ ਉਤਰਿਆ, ਮੇਰਾ ਮਿੱਤਰ ਸੀ ਉੱਥੇ, ਉਹਨੂੰ ਮੈਂ ਨਾਲ ਲੈ ਕੇ ਗਿਆ, ਮੇਰਾ ਕੱਲ ਵੀ ਫਰੈਂਡ ਸੀਗਾ। ਤੇ ਜਦੋਂ ਗੱਡੀ ਰੋਕ ਲਈ ਅਸੀਂ ਨੇ, ਉਹ ਭਾਈ ਉਹ ਤਾਂ ਵਿੱਚੋਂ ਨਿਕਲ ਗਈ, ਬੁੜੀਆਂ ਦੇ ਵਿੱਚੋਂ ਨਿਕਲ ਕੇ ਭੱਜ ਰਹੀ, ਆ ਕੇ ਮਿੱਟੀ ਸੀ ਥੱਲੇ, ਮੇਰੇ ਗਲ ਲੱਗ ਕੇ, ਮੇਰੇ ਨਾਲ ਮੁੰਡਾ ਸੀ ਸਾਡੇ, ਗਲ ਲੱਗ ਕੇ ਇੰਨਾ ਰੋਈ ਕੀਰਨੇ ਪਾ ਕੇ। ਔਰ ਆਪਦਾ ਹੱਥ ਐ ਹਿੱਕ ਤੇ ਰੱਖਿਆ ਕਰੇ। ਇੱਥੇ ਪੁੱਤ ਠੰਡ ਪੈ ਗਈ ਪੁੱਤ, ਉਹਨਾਂ ਨੂੰ ਗਵਾਂਢਣਾ ਨੂੰ ਕਹੇ, ਕਹਿੰਦੀ ਦੇਖੋ ਤੁਸੀਂ ਕਹਿੰਦੇ ਤੀ ਪੇਕਿਆਂ ਬਾਰੇ ਹੈ, ਅੱਜ ਮੇਰੇ ਪੇਕੇ ਆਏ ਨੇ, ਮੇਰੇ ਪੇਕਿਆਂ ਤੋਂ ਆਏ ਨੇ, ਮੇਰੇ ਭਤੀਜੇ ਆਏ ਨੇ। ਮੈਂ ਕਹਿੰਦਾ ਵੀ ਉਹਨਾਂ ਦੇ ਸਾਡੀ ਇੰਨੀ ਖਿਦਮਤ ਕਰੀ। ਫਿਰ ਮੈਂ ਭੂਆ ਨੂੰ ਨਾਲ ਲੈ ਕੇ ਗਿਆ, ਉਹਨਾਂ ਨੂੰ ਅਸੀਂ ਸ਼ਾਪਿੰਗ ਕਰਵਾਈ ਚਨੌੜ ਤੋਂ। ਚਨੌੜ ਦੇ ਨਾਲ ਹੀ ਪਿੰਡ ਸੀਗਾ, ਪਤਾ ਨਹੀਂ ਮੈਨੂੰ ਇਹ ਪਿੰਡ ਦਾ ਨਾਮ ਨਹੀਂ ਯਾਦ। ਫਿਰ ਉਹ ਇੱਧਰ ਮਿਲਣ ਤਾਂ ਆ ਨਹੀਂ ਸਕੀ, 80 ਸਾਲ ਦੀ ਸੀ ਤਕਰੀਬਨ। ਫਿਰ ਉਹਦਾ ਦੇ ਭਤੀਜੇ ਉਹਨੂੰ ਮਿਲ ਕੇ ਆਏ, ਇੱਧਰੋਂ ਸਾਰੇ ਮਿਲ ਕੇ ਆਏ। ਉਹਦੇ ਭਰਾ ਦੀ ਵੀ ਉਦੋਂ ਬਾਅਦ ਡੈਥ ਹੋ ਗਈ ਸੀ। ਤੇ ਮੇਰੀ ਜ਼ਿੰਦਗੀ ਦਾ ਢਿੱਲੋਂ ਭਾਈਜਾਨ, ਮੈਂ ਕਹਿੰਦਾ ਸਭ ਤੋਂ ਵੱਡਾ ਜਿਹੜਾ ਸੀ ਦਿਨ ਉਹ ਸੀ, ਮੈਂ ਉਹ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ। ਉਸ ਤੋਂ ਬਾਅਦ ਮੈਂ ਹੁਣ ਇਹ ਬਾਬੇ ਨੇ ਮੈਨੂੰ ਬਿਲਕੁਲ ਉਹ ਕਰਤਾ ਵੀ ਬਾਬੇ ਨੂੰ ਮੈਂ ਜਲਦੀ ਮਿਲਾਂ, ਬਾਬੇ ਤੋਂ ਗੱਲਾਂ ਪੁੱਛਾਂ, ਬਾਬੇ ਦੇ ਸਾਹਮਣੇ ਬਹਿ ਕੇ ਦੁੱਖ ਫਰੋਲਾਂ, ਤਾਏ ਦੀਆਂ ਗੱਲਾਂ ਕਰਾਂ, ਦਾਦੇ ਦੀਆਂ ਗੱਲਾਂ ਕਰਾਂ, ਦਾਦੀ ਦੀਆਂ ਗੱਲਾਂ ਕਰਾਂ, ਪੂਰੇ ਪਿੰਡ ਦੀਆਂ ਗੱਲਾਂ ਕਰਾਂ। ਸਾਡਾ ਸਰਪੰਚ ਕੋਠੇ ਤੇ ਚੜ ਕੇ ਬਾਬੇ ਨੂੰ ਫੋਨ ਲਾ ਕੇ ਪੂਰਾ ਪਿੰਡ ਦਿਖਾ ਰਿਹਾ। ਸਾਡੇ ਪਿੰਡ ਦੇ ਵਿੱਚ ਇੰਨਾ ਖੁਸ਼ੀ ਵਾਲਾ ਮਾਹੌਲ ਹੈ, ਮੈਂ ਕਹਿੰਦਾ ਦੱਸ ਨਹੀਂ ਸਕਦੇ। ਬੱਚੇ ਦੇ ਫੋਨ ਦੇ ਵਿੱਚ ਫੋਟੋ ਹੈ, ਬੱਚੇ ਨੇ ਫੇਸਬੁੱਕ ਤੇ ਪਾਈ ਹੋਈ ਆ, ਮੈਨੂੰ ਲੋਕਾਂ ਨੇ ਭੇਜੀ ਹੈ, ਬਾਹਰੋਂ ਭੇਜੀ ਹੈ, ਕਹਿੰਦੇ ਗੁਰਚੇਤ। ਮੈਂ ਕਿਹਾ ਯਾਰ ਮੇਰਾ ਤਾਂ ਉਸ ਦਿਨ ਮੈਂ ਕਹਿੰਦਾ ਵੀ ਮੇਰਾ ਸਾਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੋਊਗਾ ਜਿੱਦੇ ਮੈਂ ਬਾਬਾ ਜੀ ਨੂੰ ਲੈ ਕੇ ਉਹਦੇ ਪਿੰਡ ਆਊਂਗਾ। ਵਾਹ ਜੀ ਵਾਹ। ਮੇਰੀ ਵੀ ਅਵਤਾਰ ਭਾਜੀ ਸਰਪੰਚ ਤੁਹਾਡੇ, ਉਹਨਾਂ ਨਾਲ ਵੀ ਗੱਲ ਹੋਈ। ਉਹਨਾਂ ਨੇ ਵੀ ਮੈਨੂੰ ਕਿਹਾ ਤੇ ਉਹਨਾਂ ਨੂੰ ਨੰਬਰ ਵਗੈਰਾ ਤੇ ਉਹਨਾਂ ਨੂੰ ਪ੍ਰੋਵਾਈਡ ਕਰਦਾ। ਸਾਡੇ ਲਈ ਵੀ ਗੁਰਚੇਤ ਭਾਜੀ ਇਹ ਕਰਕੇ, ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੱਡਾਂ ਦੇ ਵਿੱਚ ਗੱਲ ਜੁੜੀ ਆ, ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ। ਇਸ ਤਰ੍ਹਾਂ ਦੇ ਲੋਕਾਂ ਨੂੰ ਕਮ ਸੇ ਕਮ ਆਪਾਂ ਜਿੰਨੀ ਕੁ ਖੁਸ਼ੀ ਹੋਏ ਉਹ ਦੇ ਸਕੀਏ। ਲੋਕ ਉਹ ਨੇ ਜਿਹੜੇ ਆਪਣੀ ਜ਼ਿੰਦਗੀ ਦਾ ਆਖਰੀ ਹਿੱਸਾ ਗੁਜ਼ਾਰਨ ਡਏ ਨੇ। ਮੈਨੂੰ ਨਹੀਂ ਲੱਗਦਾ, ਮੈਂ ਅਕਸਰ ਗੱਲ ਕਰਦਾ ਨਾ ਪ੍ਰੋਗਰਾਮ 'ਚ, ਕਿ ਸਾਡੇ ਦੋਵਾਂ ਮੁਲਕਾਂ ਦੇ ਕਿਸੇ ਵੀ ਸਿਕਿਉਰਿਟੀ ਪੁਆਇੰਟ ਆਫ ਨੂੰ ਵੇਂਦਿਆਂ ਇਹ ਕੁਛ ਖਰਾਬੀ ਕਰ ਸਕਦੇ ਆ। ਇਹਨਾਂ ਨੂੰ ਕਮ ਸੇ ਕਮ ਖੋਲ੍ਹ ਹੋਣੀ ਚਾਹੀਦੀ ਆ ਇੱਕ ਪਾਸੇ ਆਉਣ ਜਾਣ ਦੀ। ਸੋ ਸਰਕਾਰਾਂ ਨੂੰ ਇਹਨਾਂ ਬਜ਼ੁਰਗਾਂ ਦੀ ਜਿਹੜੀ ਆ ਕਿਤੇ ਨਾ ਕਿਤੇ, ਆਪਾਂ ਜੇ ਆਵਾਜ਼ ਹੁਣ ਆਪ ਗੱਲ ਕਰ ਰਹੇ ਹਾਂ, ਸਾਡੀ ਆਵਾਜ਼ ਸਰਕਾਰਾਂ ਤੱਕ ਇੰਨੀ ਕੁ ਪਹੁੰਚ ਜਾਵੇ ਵੀ ਹੋਰ ਕੁਛ ਨਹੀਂ ਤੇ ਕਮ ਸੇ ਕਮ ਇਹਨਾਂ ਬਜ਼ੁਰਗਾਂ ਨੂੰ 1-2-4 ਦਿਨ ਵਾਸਤੇ ਆਉਣ ਜਾਣ ਦਿੱਤਾ ਜਾਏ ਤੇ ਇਹਦੇ ਨਾਲ ਕੋਈ ਹਰਜ ਨਹੀਂ ਹੋ ਜਾਂਦਾ। ਸੋ ਇਹ ਸਟੋਰੀ, ਇਹ ਕਹਾਣੀ ਜਿਹੜੀ ਇੱਕ ਵੀਡੀਓ ਕਲਿੱਪ ਤੋਂ ਛੋਟੇ ਜਿਹੇ ਤੋਂ ਸਟਾਰਟ ਹੋਈ ਤੇ ਹੁਣ ਉਹ 2 ਪਰਿਵਾਰਾਂ ਨਹੀਂ ਬਲਕਿ ਪਿੰਡਾਂ ਦਾ ਜਿਹੜਾ ਮਿਲਾਪ ਦਾ ਸਬਬ ਬਣੇ। ਸੋ ਅਸੀਂ ਉਹਦਾ ਹਿੱਸਾ ਬਣੇ, ਅਸੀਂ ਉਹਦੇ 'ਚ ਥੋੜੀ ਕੋਸ਼ਿਸ਼ ਕੀਤੀ। ਸਾਨੂੰ ਇਹ ਤੁਹਾਡਾ ਭਾਜੀ ਬਹੁਤ ਵੱਡਾ ਧੰਨਵਾਦ, ਸਲਾਮ ਹੈ ਤੁਹਾਨੂੰ। ਤੁਸੀਂ ਐਡਾ ਵੱਡਾ ਕੰਮ ਕਰ ਰਹੇ ਹੋ, ਐਡਾ ਵੱਡਾ ਉਦਮ ਕਰ ਰਹੇ ਹੋ, ਬਹੁਤ ਵੱਡਾ ਕੰਮ ਹੈ ਭਾਜੀ ਇਹ ਤੁਹਾਡਾ, ਵਿਛੜਿਆਂ ਨੂੰ ਮਿਲਾਉਣਾ ਹਨਾ। ਇਹ ਤਾਂ ਸਭ ਤੋਂ ਵੱਡਾ ਕੰਮ ਹੈ, ਇਹ ਬਹੁਤ ਵੱਡਾ ਕੰਮ ਹੈ, ਸਜਦਾ ਤੁਹਾਨੂੰ। ਅੱਛਾ ਭਾਜੀ, ਇਸ ਤਰ੍ਹਾਂ ਮੈਂ ਅਖੀਰ ਕਰਦਾ, ਲੰਮਾ ਆਪਣਾ ਕੰਮ ਪ੍ਰੋਗਰਾਮ ਕਾਫੀ ਹੋ ਗਿਆ। ਇਹ ਦੱਸੋ ਵੀ ਇਸ ਤਰ੍ਹਾਂ ਹੋ ਸਕਦਾ ਇਨ ਫਿਊਚਰ, ਜਿਸ ਤਰ੍ਹਾਂ ਅੱਗੇ 1-2 ਮੂਵੀਜ਼ ਦੋਵਾਂ ਪੰਜਾਬਾਂ ਨੂੰ ਲੈ ਕੇ ਬਣੀਆਂ, ਤੁਸੀਂ ਵੀ ਇਸ ਤਰ੍ਹਾਂ ਦਾ ਉਦਮ ਜਿਵੇਂ ਅੱਗੇ ਇੱਕ ਤੁਸੀਂ ਦੱਸਿਆ ਕੀਤਾ ਵੀ ਲੋਕਾਂ ਨੂੰ ਨੇੜਤਾ ਵਧਾਉਣ ਵਾਸਤੇ
ਦੋਵਾਂ ਪਾਸਿਆਂ ਦੇ ਐਕਟਰਸ ਨੂੰ ਲੈ ਕੇ, ਬਿਲਕੁਲ ਭਾਵੇਂ ਛੋਟਾ ਲੈਵਲ ਦਾ ਹੀ ਹੋਵੇ, ਲੇਕਿਨ ਕੋਈ ਐਸਾ ਜੀ ਪ੍ਰੋਜੈਕਟ ਹੋਵੇ ਜਿਹਦੇ ਚ ਦੋਵਾਂ ਪਾਸਿਆਂ ਦੇ ਲੋਕ ਹੋਣ, ਦੋਵਾਂ ਪਾਸਿਆਂ ਦੀ ਆਵਾਮ ਹੋਵੇ, ਸ਼ੂਟ ਉਧਰ ਵੀ ਹੋਵੇ ਇੱਧਰ ਵੀ ਹੋਵੇ। ਕੰਮ ਤੇ ਔਖਾ ਲੇਕਿਨ ਨਾਮੁਮਕਿਨ ਨਹੀਂ ਹੈ। ਏਦਾਂ ਦਾ ਨਹੀਂ ਕੋਈ ਹੈ ਪ੍ਰੋਗਰਾਮ? ਨਹੀਂ, ਵੀਜ਼ਾ ਲੱਗ ਜਾਣਾ ਹੈ। ਮੈਂ ਸੋਚਿਆ, ਮੈਂ ਹੁਣ ਮੇਰਾ ਕੰਮ ਇਹੀ ਹੈ, ਕਿਉਂਕਿ ਕੈਮਰਾ ਸਭ ਕੁਝ ਆਪਣਾ ਹੈਗਾ, ਸਾਰਾ ਕੁਝ ਆਪਣਾ ਹੈ ਨਾ। ਤੇ ਅੱਜ ਵੀ ਅਸੀਂ ਸ਼ੂਟ ਕਰ ਰਹੇ ਤੇ ਘਰੇ ਬੈਠੇ ਬੈਠੇ ਸ਼ਹਿਰ 'ਚ ਬੋਰ ਹੋ ਗਏ ਸੀਗੇ। ਪਿੰਡ ਆ ਗਿਆ ਸੀ। ਪਿੰਡ ਤਾਂ ਉਹ ਜਿੱਦਾਂ ਦਾ ਬਾਬੇ ਨੇ ਮੈਨੂੰ ਯਾਦ ਕਰਾਇਆ, ਮੈਂ ਤਾਂ ਉਹਦਾ ਪਿੰਡ ਆਇਆ ਹੋਇਆ। ਮੈਂ ਬਾਬੇ ਨੂੰ ਪੂਰਾ ਦਿਖਾ ਰਿਹਾ, ਖੂਹ ਦਿਖਾ ਰਿਹਾ ਬਾਬੇ ਨੂੰ, ਕਦੇ ਕੁਛ। ਭਾਜੀ ਮੇਰੇ ਸਾਰੇ ਆਰਟਿਸਟ ਨੇ, ਗੁਜਰਾਂਵਾਲੇ ਦੇ ਵੀ ਕਾਫੀ ਫਰੈਂਡ ਨੇ, ਇਫਤਖਾਰ ਠਾਕਰ ਹੈ, ਹੋਰ ਸੇਲ ਅਹਿਮਦ, ਤੁਹਾਡੇ ਸਾਰੇ। ਮੈਂ ਮਜ਼ਾਕ ਰਾਤ 'ਚ ਵੀ ਮੈਨੂੰ ਕਿਹਾ, ਕਹਿੰਦੇ ਵੀ ਆ ਕੇ ਜਾਓ, ਮੈਂ ਆਊਂਗਾ। ਤੇ ਮੈਂ ਹੁਣ ਮਹੀਨਾ ਤੋਂ ਘੱਟ ਤਾਂ, ਜੇ ਮਹੀਨਾ, ਹੁਣ ਤਾਂ ਦੇਖੋ ਕੰਮ ਦੇਖ ਲਓ, ਸਾਰੇ ਵਿੱਚ ਹੀ ਰਹਿ ਗਏ ਹਨਾ। ਦੇਖ ਲਓ ਕਿਵੇਂ ਭੱਜ ਦੌੜ ਸੀ ਜ਼ਿੰਦਗੀ ਦੀ, ਆ ਬੈਠੇ ਹਨਾ। ਕੰਮ ਤਾਂ ਹੁਣ ਮੁੱਕਣੇ ਨਹੀਂ। ਹੁਣ ਤਾਂ ਮੈਂ ਸੋਚਿਆ ਵੀ ਦੋਨੇ ਪਾਸੇ ਦੇ ਫਨਕਾਰਾਂ ਨੂੰ ਲੈ ਕੇ ਫਿਲਮ ਬਣਾਵਾਂਗੇ ਹਨਾ। ਵੀ ਗੁਜਰਾਂਵਾਲੇ ਦੇ ਵੀ ਮਿੱਤਰ ਨੇ ਕਾਫੀ, ਉਹ ਵੀ ਕਲਾਕਾਰ ਨੇ, ਇੱਧਰੋਂ ਵੀ ਕਾਫੀ ਕਲਾਕਾਰ ਨੇ। ਅਸੀਂ ਇੱਧਰ ਆਈਏ, ਉਹ ਇੱਧਰ ਆਉਣ। ਸਾਰੇ ਮੈਨੂੰ ਕਹਿ ਰਹੇ ਨੇ, ਗੁਰਚੇਤ ਯਾਰ ਅਸੀਂ ਹੁਣ ਆਉਣਾ। ਮੈਂ ਕਿਹਾ ਯਾਰ ਹੁਣ ਤੁਸੀਂ ਕੁਛ ਵੀ ਹੋ ਜਾਏ, ਆਪਾਂ ਇੱਧਰ ਕੰਮ ਕਰਾਂਗੇ, ਇਕੱਠੇ ਕੰਮ ਕਰਾਂਗੇ। ਭਾਜੀ ਤੁਸੀਂ ਵੀ ਜਦੋਂ ਹੁਣ ਆਉਣਾ ਹੈ, ਬਾਬਾ ਜੀ ਨੇ ਆਉਣਾ ਹੈ, ਤੇ ਤੁਸੀਂ ਵੀ ਨਾਲ ਜ਼ਰੂਰ ਆਉਣਾ ਹੈ। ਭਾਜੀ ਮੇਰੀ ਵੀ ਆਪਣੀ ਬੜੀ ਦਿਲੀ ਖੁਆਇਸ਼ ਕਿ ਮੈਂ ਆਪਣੀ ਰਾਹੀਂ ਆਪਣੇ ਫਾਦਰ ਸਾਹਿਬ ਦੀ ਖੁਆਇਸ਼ ਪੂਰੀ ਕਰਾਂ। ਹੋਪਫੁਲੀ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਪੂਰੀ ਕਰਾਂਗੇ ਉਹਨਾਂ ਦੀ ਖੁਆਇਸ਼ ਵੀ। ਭਾਜੀ ਜਿਹਨੂੰ ਹਿੰਮਤ ਕਰਨ ਦੇ ਨਾਲ ਕਹਿੰਦੇ ਸਾਰਾ ਕੁਝ ਹੋ ਜਾਂਦਾ। ਲੱਭਣ ਨੂੰ ਕੀ ਕਹਿੰਦੇ ਨੇ, ਲੱਭਿਆ ਤੇ ਰੱਬ ਵੀ ਲੱਭ ਜਾਂਦਾ। ਤੇ ਇਨਸਾਨਾਂ ਦਾ ਮਿਲਾਪ ਜਾਂ ਮਿਲਣਾ ਤੇ ਕੋਈ ਔਖਾ ਕੰਮ ਨਹੀਂ ਹੈਗਾ। ਸੋ ਇਫਤਖਾਰ ਭਾਜੀ ਹੁਣੀ ਸਾਰੇ ਮੈਨੂੰ ਵੀ ਜਾਣਦੇ ਆ। ਤੁਹਾਡਾ ਜਦੋਂ ਆਉਣ ਦਾ ਪ੍ਰੋਗਰਾਮ ਤੁਹਾਡਾ ਹੋਵੇ ਜ਼ਰੂਰ ਦੱਸਿਓ, ਆਪਾਂ ਮਿਲ ਜੁਲ ਕੇ ਕੋਈ ਐਸਾ ਕੰਮ ਕਰਾਂਗੇ ਜਿਹਦੇ ਨਾਲ ਕੋਈ ਵਧੀਆ ਮੈਸੇਜ ਆਵੇ। ਹਾਂ, ਮੈਂ ਕਿਹਾ ਵੀ ਸਾਡੀ ਵੀ ਹੁਣ ਦਿਲੀ ਤਮੰਨਾ ਹੈ ਵੀ ਹੁਣ ਬਸ ਜਲਦੀ ਤੋਂ ਜਲਦੀ ਜਦੋਂ ਵੀ ਹੋ ਗਿਆ, ਅਸੀਂ 20 ਆਉਣ 25 ਆਉਣ, ਸਾਡੇ ਇੰਨਾ ਤਾਂ ਹੈਗਾ ਸਾਰੇ ਪਿੰਡ ਦੇ ਵਿੱਚ। ਸਾਰਾ ਪਿੰਡ, ਮੈਂ ਕਹਿੰਦਾ ਪਿੰਡ ਨੂੰ ਜੇ 200 ਬੰਦਾ ਵੀ ਆ, ਜੇ 200 ਬੰਦਾ ਵੀ ਸਾਡੇ ਪਿੰਡ ਸਾਂਭ ਲੂਗਾ। ਇੰਨੀ ਮੁਹੱਬਤ ਹੈ। ਕਿਉਂਕਿ ਮੈਂ ਜਦੋਂ ਪਾਕਿਸਤਾਨ ਆਇਆ ਨਾ ਭਾਜੀ, ਮੈਂ ਕਦੇ ਜ਼ਿੰਦਗੀ 'ਚ ਇੰਨਾ ਨਹੀਂ ਸੋਚਿਆ ਸੀ। ਜਦੋਂ ਮੈਂ ਪਹਿਲੀ ਵਾਰੀ ਆਇਆ ਸੀ, ਮੈਂ ਜਥੇ ਨਾਲ ਆਇਆ ਸੀ। ਮੈਂ ਤੁਹਾਨੂੰ ਦੱਸਦਾ, ਮੈਂ ਜਥੇ ਨਾਲ ਜਦੋਂ ਆਇਆ, ਮੇਰੀ ਉਦੋਂ ਫੈਮਿਲੀ 400 ਵੀ ਆਈ ਸੀ। ਸਾਡੇ ਜਥੇਦਾਰ ਵੱਡੀਆਂ ਮੁੱਛਾਂ ਖੜੀਆਂ ਕਰਕੇ, ਵੱਡੀਆਂ ਦਾੜੀਆਂ ਲਾ ਕੇ, ਇੱਥੇ ਫੁੱਲ ਲਾ ਕੇ ਜਦੋਂ ਮੈਂ ਉਤਰੇ, ਮੀਡੀਆ ਇੱਕਦਮ ਮੇਰੇ ਕਣੀ ਆ ਗਿਆ। ਮੈਂ ਸੋਚਿਆ ਹੈ ਕੀ ਗੱਲ ਹੋ ਗਈ, ਇੰਟੈਲੀਜੈਂਸ ਵਾਲੇ ਸਾਰੇ। ਉਹ ਯਾਰ ਕਹਿੰਦੇ ਫੈਮਿਲੀ ਵਾਲੇ ਆ ਗਏ, ਮੇਰੀਆਂ ਇੰਟਰਵਿਊਆਂ ਲੈਣ ਆਉਣ। ਮੈਨੂੰ ਪਤਾ ਹੀ ਨਹੀਂ ਸੀ ਵੀ ਸਾਡੀਆਂ ਫਿਲਮਾਂ ਇੱਧਰ ਚੱਲਦੀਆਂ ਨੇ। ਇੰਨਾ ਜ਼ਿਆਦਾ ਪਿਆਰ ਮਿਲਿਆ। ਫਿਰ ਮੈਨੂੰ ਇੱਥੋਂ ਜੀ, ਮੈਂ ਚੱਕ 199 ਹੈ ਜੀ, ਝੰਗ ਤੋਂ ਅੱਗੇ ਚੱਕ 199, ਮੈਂ ਉੱਥੇ ਮੇਰਾ ਮਿੱਤਰ ਸੀ ਨਾਸਰ ਅਲੀ ਸਪਰਾ। ਮੈਂ ਉੱਥੇ ਗਿਆ, ਉੱਥੇ ਪਿੰਡ ਨੇ ਮੇਰੀ ਇੰਨੀ ਮੁਹੱਬਤ ਕਰੀ ਭਾਜੀ, ਸ਼ੰਮੀ ਪਾਈ, ਢੋਲ ਵਜਾਇਆ, ਰਾਤ ਨੂੰ ਦਾਵਤ ਕਰੀ ਮੈਨੂੰ। ਇੰਨਾ ਮੈਂ ਕਹਿੰਦਾ ਕਦੇ ਜ਼ਿੰਦਗੀ 'ਚ ਪੂਰਾ ਵਰਲਡ ਘੁੰਮਿਆ ਜੀ, ਪੂਰਾ ਵਰਲਡ। ਰੀਅਲੀ ਝੂਠ ਨਹੀਂ ਬੋਲਦਾ, ਮਾਂ ਕਸਮ। ਮੈਂ ਕਹਿੰਦਾ ਜਿਹੜੀ ਪਾਕਿਸਤਾਨ 'ਚ ਇੱਜ਼ਤ ਮਿਲੀ ਹੈ, ਕਿਤੇ ਵੀ ਨਹੀਂ ਮਿਲ ਸਕਦੀ, ਕਿਤੇ ਵੀ। ਅਸੀਂ ਸ਼ੋਅ ਲੈ ਕੇ ਜਾਂਦੇ ਹਾਂ ਪੂਰੇ ਵਰਲਡ 'ਚ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਪਰ ਜਿਹੜਾ ਕੰਮ ਸਾਨੂੰ ਪਾਕਿਸਤਾਨ 'ਚ ਜਾ ਕੇ ਸਕੂਨ ਮਿਲਦਾ ਨਾ ਦਿਲ ਨੂੰ, ਉਹ ਹੋਰ ਕਿਸੇ ਮੁਲਕ 'ਚ ਵੀ ਨਹੀਂ ਮਿਲਦਾ। ਮੈਂ ਦਾਅਵੇ ਨਾਲ ਕਹਿਣਾ, ਰੀਅਲੀ ਬਾਈ ਫਾਦਰ, ਝੂਠ ਨਹੀਂ ਬੋਲਦਾ। ਇੰਨੀ ਮੁਹੱਬਤ ਕਰਦੇ ਨੇ, ਇੰਨੀ ਪ੍ਰਾਹੁਣਚਾਰੀ ਕਰਦੇ ਨੇ। ਕੋਈ ਭਾਜੀ ਕਿਰਾਇਆ ਨਹੀਂ ਲੈਂਦਾ। ਜੇ ਬੱਸ ਵਹਿ ਜੀ, ਇਹ ਬੱਸ ਵਾਲੇ ਨਹੀਂ। ਮੈਂ ਤੁਹਾਨੂੰ ਦੱਸਿਆ ਵੀ ਗੈਰ ਕਾਨੂੰਨੀ ਸੀ। ਮੈਂ ਜਦੋਂ ਇੱਥੋਂ ਗਿਆ ਨਨਕਾਣਾ ਸਾਹਿਬ ਤੋਂ, ਮੈਂ ਝੰਗ ਵਾਲੀ ਬੱਸ 'ਚ ਬੈਠਿਆ ਸੀ ਹਨਾ। ਗੈਰ ਕਾਨੂੰਨੀ ਤੇ ਰਸਤੇ ਵਿੱਚ ਤੁਹਾਡੇ ਹੁੰਦੇ ਨੀ, ਉਹ ਵੀਡੀਓ ਬਣਾਉਂਦੇ ਨੇ, ਤੇ ਵੀਡੀਓ ਬਣਾਉਂਦੇ ਨੇ। ਜਦੋਂ ਮੇਰੀ ਵੀਡੀਓ ਬਣਾਈ, ਮੈਂ ਕਿਹਾ ਮਰ ਗਏ ਵੀ ਆਪਾਂ, ਫਸ ਗਏ ਓਏ ਆਪਾਂ ਤਾਂ। ਉਹ ਕਹਿੰਦੇ ਹਾਏ ਹਾਏ ਬਾਦਸ਼ਾਹ, ਬੜਾ ਵਧੀਆ ਲੱਗਿਆ, ਕਹਿੰਦੇ ਤੁਹਾਨੂੰ ਮਿਲ ਕੇ, ਘੁੰਮੋ, ਕਹਿੰਦੇ ਸਾਰਾ ਪਾਕਿਸਤਾਨ ਤੁਹਾਡਾ ਹੀ ਹੈ, ਜਿੱਥੇ ਮਰਜ਼ੀ ਜਾਓ। ਫਿਰ ਅਸੀਂ ਥਾਣੇ ਗਏ, ਥਾਣੇ ਵਾਲਿਆਂ ਨੇ ਸਾਨੂੰ ਉੱਥੇ ਮੁਰਗਾ ਸ਼ੁਰਗਾ ਖਾਧਾ, ਬੜੀ ਸਾਡੀ ਖਿਦਮਤ ਕਰੀ। ਫਿਰ ਚੱਕ 199 ਗਏ, ਉੱਥੇ ਬੜਾ ਪਿਆਰ ਮਿਲਿਆ, ਬਹੁਤ ਪਿਆਰ ਮਿਲਿਆ। ਮੈਂ ਕਹਿੰਦਾ ਭਾਜੀ ਅਸੀਂ ਤਾਂ ਦੇ ਨਹੀਂ ਸਕਦੇ। ਮੈਂ ਪਾਕਿਸਤਾਨੀ ਵੀਰਾਂ ਦਾ ਇੰਨੀ ਮੁਹੱਬਤ ਕਰਦੇ ਨੇ, ਅਸੀਂ ਤਾਂ ਕੁਛ ਵੀ ਨਹੀਂ ਹੈਗੇ। ਇੰਨੀ ਪ੍ਰਾਹੁਣਚਾਰੀ ਜਿਹੜੇ ਲਹਿੰਦੇ ਪੰਜਾਬ ਵਿੱਚ, ਜੋ ਪ੍ਰਾਹੁਣਚਾਰੀ ਹੈ ਨਾ, ਸਾਡੇ ਅਜੇ ਘੱਟ ਹੈ ਸਾਨੂੰ। ਪਰ ਸਾਨੂੰ ਕਹਿੰਦੇ ਯਾਰ ਤੁਹਾਡੀ ਬੋਲੀ ਬੜੀ ਮਿੱਠੀ ਹੁੰਦੀ ਹੈ। ਮੈਂ ਸਾਡੀ ਬੋਲੀ 'ਚ ਤਾਂ ਅਸੀਂ ਇਸ ਤਰ੍ਹਾਂ ਗੱਲਾਂ ਕਰਦੇ ਸੀ। ਤੁਹਾਡੇ ਵਾਲੇ ਪਾਸਿਆਂ ਦੇ ਤੁਹਾਡੀ ਬੋਲੀ ਬੜੀ ਮਿੱਠੀ ਆ। ਸੋ ਭਾਜੀ ਇੱਕ ਮੈਂ ਗੱਲ ਕਰਾਂ, ਗੁਰਪ੍ਰੀਤ ਘੁੱਗੀ ਹੁਣੀ ਮੈਨੂੰ ਦੁਬਈ ਵਾਲਾ ਦਾ ਇੰਟਰਵਿਊ ਕਰਨ ਦਾ ਇਤਫਾਕ ਹੋਇਆ। ਮੈਂ ਕਿਹਾ ਪਾਕਿਸਤਾਨ ਕਦੋਂ ਆਉਂਦਾ, ਇਹ ਇੱਕ ਵਾਰੀ ਅੱਗੇ ਆ ਚੁੱਕਿਆ। ਤੇ ਹੁਣ ਜਦੋਂ ਹੀ 5 ਦਿਨ ਦਾ ਮੈਨੂੰ ਗੈਪ ਮਿਲਿਆ ਨਾ ਕੰਮ 'ਚੋਂ, ਤੇ ਮੈਂ ਫੌਰੀ ਪਾਕਿਸਤਾਨ ਆਉਣਾ। ਤੇ ਮੈਂ ਉਹਨਾਂ ਨੂੰ ਇੱਕ ਦਿਨ ਮੈਸੇਜ ਕੀਤਾ, ਮੈਂ ਕਿਹਾ ਵੀ ਵੇਖ ਲਓ ਰੱਬ ਨੇ ਗੈਪ ਕਿੱਡਾ ਲੰਮਾ ਬਣਾਤਾ ਹੈ। ਸੋ ਇਨਸਾਨ ਗੈਪ ਜਿਹੜਾ ਵਾ, ਜੇ ਲੱਭ ਜਾ ਤੇ ਉਮਰ ਮੁੱਕ ਜਾਂਦੀ ਹੈ। ਗੈਪ ਤੇ ਬਣਾਉਣਾ ਪੈਂਦਾ। ਹੁਣ ਦੇਖ ਲੈ ਜੀ, ਹੁਣ ਲੱਗ ਗਿਆ ਪਤਾ। ਹੁਣ ਸਾਰਾ ਕੋਠੀਆਂ ਨਹੀਂ ਕੰਮ ਆਈਆਂ, ਕਾਰਾਂ ਨਹੀਂ ਕੰਮ ਆਈਆਂ, ਸਿਉਣਾ ਨਹੀਂ ਕੰਮ ਆਇਆ ਹਨਾ। ਵਕਤ ਚੱਲੀ ਜਾ ਰਿਹਾ, ਪਰ ਦੇਖੋ ਜ਼ਿੰਦਗੀ ਰੁਕ ਗਈ ਹੈ। ਪੌਣ ਪਾਣੀ ਸਾਫ਼ ਹੋ ਗਿਆ, ਸਭ ਕੁਝ। ਬਹੁਤ ਧੰਨਵਾਦ, ਬਹੁਤ ਸੋਹਣੀ ਗੱਲਬਾਤ ਹੋਈ। ਸੋ ਇਸੇ ਉਮੀਦ ਦੇ ਨਾਲ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਹਾਲਾਤ ਦੋਵਾਂ ਪਾਸਿਆਂ ਦੇ ਹੋਰ ਬਿਹਤਰ ਹੋਣਗੇ।
ਜਿਸ ਤਰ੍ਹਾਂ ਆਪਾਂ ਇੱਕ ਬਿਲਕੁਲ ਦੂਜੇ ਜੀ। ਨਾਲ ਗੱਲਬਾਤ ਕਰਨੇ, ਇੱਕ ਦੂਜੇ ਦੇ ਪਿੰਡ ਜਾਈਏ, ਉਧਰਲੇ ਇੱਧਰ ਆਉਣ, ਇੱਧਰਲੇ ਉੱਧਰ ਜਾਣ, ਸੋ ਹਾਲਾਤ ਬਿਹਤਰ ਹੋਣ, ਰੱਬ ਸੁਣਾ ਖੈਰ ਕਰੇ। ਅਸੀਂ ਬਿਲਕੁਲ ਜਿੰਨੇ ਵੀ ਜੀ। ਲੋਕ ਆ, ਵੈਸੇ ਪਰਸਨਲੀ ਲੋਕਾਂ ਨੂੰ ਮਿਲੀਏ, ਲੋਕ ਨਹੀਂ ਲੜਾਈ ਚਾਹੁੰਦੇ, ਲੋਕ ਨਹੀਂ ਵਾਰ ਚਾਹੁੰਦੇ, ਲੋਕ ਤੇ ਪਿਆਰ ਕਰਦੇ ਉਧਰਲੇ ਇੱਧਰ ਨੂੰ, ਇਹ ਤਾਂ ਉਧਰ ਜਿਸ ਤਰ੍ਹਾਂ ਕੁਰਸੀ ਦੇ ਭੁੱਖੇ ਲੀਡਰ ਨੇ ਜਿਹੜੇ ਜੀ, ਜਿਨ੍ਹਾਂ ਨੇ ਆਪਣੀ ਕੁਰਸੀ ਦੀ ਖਾਤਰ ਦੀਵਾਰਾਂ ਪਾਤੀਆਂ, ਪਰ ਹੁਣ ਦੇਖਿਆ, ਪਰ ਸਾਡੇ ਦਿਲਾਂ 'ਚ ਤਾਂ ਬਟਵਾਰਾ ਨਹੀਂ ਕਰ ਸਕੇ ਕਦੇ ਵੀ, ਨਾ ਕਰ ਸਕਣ। ਨਾ ਕਰ ਹੀ ਸਕਦੇ। ਹਾਂ ਸੋ ਬਿਲਕੁਲ ਭਾਜੀ ਬਹੁਤ ਮਜ਼ਾ ਆਇਆ, ਬਹੁਤ ਸਵਾਦ ਆਇਆ ਗੱਲਬਾਤ ਕਰਕੇ। ਵੀਡੀਓ ਤੁਹਾਡੇ ਜਿੰਨੇ ਵੀ ਪਿੰਡ ਵਾਲੇ ਨੇ, ਜਿੰਨੇ ਵੀ ਤੁਹਾਡੇ ਚਾਹਣ ਵਾਲੇ ਨੇ, ਸਾਰਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ ਤੇ ਬੇਨਤੀ ਆ, ਇਸੇ ਤਰ੍ਹਾਂ ਹੀ ਇੱਕ ਦੂਜੇ ਨਾਲ ਰਾਬਤੇ ਬਣਾ ਕੇ ਰੱਖੋ। ਇਹਦਾ ਜੀ। ਹੁਣ ਆਉਣ ਵਾਲਾ ਟਾਈਮ ਹੈ, ਜਿਹੜਾ ਆਉਣ ਵਾਲੇ ਦਿਨ ਆ, ਇਹ ਮਜ਼ੀਦ ਚਾਹ ਕੇ ਵੀ ਨਫ਼ਰਤਾਂ ਨਹੀਂ ਪਾ ਸਕਦੇ। ਅਸੀਂ ਬਿਲਕੁਲ ਇੱਕ ਦੂਜੇ ਦੇ ਕੋਲ ਆਵਾਂਗੇ, ਪਿਆਰ ਮੁਹੱਬਤ ਅਮਨ ਦੇ ਨਾਲ ਇੱਕ ਦੂਜੇ ਦੇ ਗਵਾਂਢੀ ਬਣ ਕੇ ਚੰਗੇ ਤਰੀਕੇ ਨਾਲ ਵਸਾਂਗੇ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ। ਹੋਪਫੁਲੀ ਬਾਬਾ ਜੀ ਪਿੰਡ ਜਾਣਗੇ ਤੁਹਾਡੇ, ਮੈਂ ਵੀ ਉਹਨਾਂ ਦੇ ਨਾਲ ਆਵਾਂਗਾ, ਆਪਣੇ ਤੁਹਾਡੇ ਪਿੰਡ ਵਾਲਿਆਂ ਨੂੰ ਮਿਲਾਂਗੇ, ਸਰਪੰਚ ਸਾਹਿਬ ਨੂੰ ਮਿਲਾਂਗੇ, ਹੋਰ ਜਿੰਨੇ ਵੀ ਤੁਹਾਡੇ ਪਿੰਡੂ ਨੇ ਉਹਨਾਂ ਨੂੰ ਮਿਲ ਕੇ ਸਾਨੂੰ ਵੀ ਦਿਲੀ ਖੁਆਇਸ਼ ਹੋਗੀ। ਬਹੁਤ ਸ਼ੁਕਰੀਆ, ਧੰਨਵਾਦ ਜੀ। ਓਕੇ, ਅੱਲਾ ਹਾਫਿਜ਼। ਰੱਬ ਰੱਖ।